ਪਹਿਲਾਂ ਕਹਿੰਦੇ ਵੀ ਚੱਕ ਦਿਓ, ਫੂਕ ਦਿਓ, ਵੀਡੀਓ ਬਣਾ ਕੇ ਪਾਈਆਂ, ਪੈਟਰੋਲ ਬੰਬ ਬਣਾਓ, ਸਿੱਖਾਂ ਦੇ ਗੁਰਦੁਆਰਿਆਂ ਦੇ ਉੱਤੇ ਅਟੈਕ ਕਰੋ, ਗੱਡੀਆਂ ਘੇਰੋ, 1984 ਦੁਹਰਾ ਦੇਾਂਗੇ, ਸਭ ਕੁਝ ਕਰ ਲਿਆ। ਤੇ ਜਦੋਂ ਮੂਹਰਿਓਂ ਸਟੇਟ ਨੇ, ਕੈਨੇਡੀਅਨ ਸਿਸਟਮ ਨੇ ਫੜਾਈਆ ਸ਼ੁਰੂ ਕੀਤਾ, ਹੁਣ ਫਿਰ ਦੂਜਾ ਪਾਸਾ ਫੜ ਲਿਆ ਵੀ ਸਾਤੋਂ ਗਲਤੀ ਹੋ ਗਈ, ਸਾਨੂੰ ਮਾਫ ਕਰ ਦਿਓ। ਇਹਨਾਂ ਦੀ ਕਿਹੜੀ ਗੱਲ ਤੇ ਯਕੀਨ ਕਰੀਏ? ਹਰ ਗੱਲ ਦੇ ਉਲਟ ਗੱਲ ਤੁਹਾਨੂੰ ਮਿਲ ਜੂ, ਹਰ ਗੱਲ ਦੇ ਉਲਟ ਤੁਹਾਨੂੰ ਕੋਈ ਨਾ ਕੋਈ ਨੁਕਤਾ ਜਿਹੜਾ ਹੈਗਾ ਮਿਲ ਜੂਗਾ ਵੀ ਇੱਥੇ ਇਹ ਆਹ ਕਹਿੰਦੇ, ਉੱਥੇ ਉਹ ਕਹਿੰਦੇ। ਕਦੇ ਗਾਂ ਦੇ ਰਾਖੇ ਬਣ ਜਾਂਦੇ ਨੇ, ਕਦੇ ਗਾਂ ਦੇ ਵਡਾਂਗਾ ਕਰਨ ਵਾਲੇ ਬਣ ਜਾਂਦੇ ਨੇ। ਸਾਨੂੰ ਇਹ ਸੋਚਣਾ ਪਊਗਾ ਵੀ ਉਹ ਦੁਸ਼ਮਣ ਸਾਡਾ ਬੜਾ ਚਾਲਬਾਜ਼ ਆ, ਬੜਾ ਸ਼ਾਤਰ ਆ। ਉਹ ਸਾਡੇ ਸਾਹਮਣੇ ਹਜ਼ਾਰਾਂ ਨਿੱਕੇ ਵੱਡੇ ਇਹੋ ਜਿਹੇ ਮੁੱਦੇ ਪੈਦਾ ਕਰ ਸਕਦਾ ਹੈ ਜਿਨ੍ਹਾਂ ਦੇ ਵਿੱਚ ਉਲਝ ਕੇ ਸਾਡੀ ਕੌਮ ਜਿਹੜੀ ਆ ਉਹ ਬਿਲਕੁਲ ਨਲਾਇਕ, ਅਯੋਗ ਵੀ ਸਾਬਤ ਹੋਵੇ ਤੇ ਇਹ ਵੀ ਲੱਗੇ ਕਿ ਇਹ ਜਿਹੜੇ ਲੋਕ ਨੇ ਇਹਨਾਂ ਦੇ ਕੋਲ ਕਿਸੇ ਵੀ ਕਿਸਮ ਦਾ ਵਿਜ਼ਨ ਨਹੀਂ ਹੈ। ਇਹ ਇਸ ਬ੍ਰਾਹਮਣਵਾਦ ਦਾ, ਹਿੰਦੂਤਵੀ ਨਿਜ਼ਾਮ ਦੀ ਸ਼ਾਤਰਤਾ ਦਾ ਸਿਖਰ ਹੈ ਕਿ ਅੱਜ ਆਪਾਂ ਆਪਣੀ ਹੀ ਜਿਹੜੀ ਕੌਮ ਦੀ ਇੱਕ ਸੰਸਥਾ ਆ ਉਹਨੂੰ ਜੀ ਆਇਆਂ ਨਹੀਂ ਕਹਿ ਸਕਦੇ, ਉਹਦੇ ਹੱਕ 'ਚ ਨਹੀਂ ਜਾ ਸਕਦੇ, ਕਿਉਂਕਿ ਉਹਦਾ ਰੂਪ ਸਰੂਪ ਹੀ ਬਦਲ ਸੁੱਟਿਆ। ਅਕਾਲੀ ਲੀਡਰਸ਼ਿਪ ਨੇ ਇਹੀ ਕੰਜਰ ਘਾਟ ਕਰਨਾ ਜਿਹੜਾ ਉਹ ਕਰਦੇ। ਉਹਨਾਂ ਨੇ ਕਦੇ ਵੀ ਭਾਰਤੀ ਨਿਜ਼ਾਮ ਦੇ ਉਲਟ ਉਹਨਾਂ ਨੇ ਛੱਡ ਦਿੱਤਾ ਹੋਇਆ ਐਜੀਟੇਸ਼ਨ। ਉਹ ਕਦੇ ਵੀ ਸਿੱਖ ਮੁੱਦਿਆਂ ਤੇ ਨਹੀਂ ਲੜਨਗੇ। ਉਹਨਾਂ ਨੂੰ ਪਤਾ ਵੀ ਨਹੀਂ ਹੈਗਾ ਕਿ ਇਹ ਭਾਰਤੀ ਨਿਜ਼ਾਮ ਦੀ ਚਾਲ ਆ ਕਿ ਅਕਾਲੀ ਲੀਡਰਸ਼ਿਪ ਕਦੇ ਵੀ ਕੌਮ ਅਤੇ ਪੰਥ ਦੇ ਮੁੱਦਿਆਂ ਤੇ ਸੰਘਰਸ਼ ਨਹੀਂ ਕਰੇਗੀ। ਇਹ ਫੈਸਲਾ ਦਿੱਲੀ ਦਰਬਾਰ ਦੀ ਕਾਮਯਾਬੀ ਹੈ। ਸਿੱਖ ਗੁਰੂ ਸਾਹਿਬਾਨ ਦੇ ਫਲਸਫੇ ਨੂੰ, ਸਿੱਖ ਇਤਿਹਾਸ ਨੂੰ ਜੇਕਰ ਦੁਨੀਆ ਦੇ ਵਿੱਚ ਜਿਉਂਦਾ ਰੱਖਣਾ ਤਾਂ ਖਾਲਿਸਤਾਨ ਦੀ ਸਿਰਜਣਾ ਅਤ ਜ਼ਰੂਰੀ। ਕਿਸੇ ਵੀ ਸਿੱਖ ਨੂੰ ਕੋਈ ਦੂਜਾ ਮੁਲਕ, ਕੋਈ ISI, ਕੋਈ ਪਾਕਿਸਤਾਨ, ਕੋਈ ਕੈਨੇਡਾ, ਅਮਰੀਕਾ, ਕੋਈ ਨੋਟ ਦਿਖਾ ਕੇ, ਕੋਈ ਕਿਰਪਾਨ ਦਿਖਾ ਕੇ, ਕੋਈ ਡਰ ਦਿਖਾ ਕੇ, ਕੋਈ ਲੋਭ ਲਾਲਚ ਦਿਖਾ ਕੇ ਖਾਲਿਸਤਾਨੀ ਨਹੀਂ ਬਣਾ ਸਕਦਾ। ਇਹ ਤਾਂ ਹਿੰਦੂ ਤਵੀ ਨਿਜ਼ਾਮ ਆ ਜਿਹੜਾ ਭਾਰਤ ਦਾ, ਉਹਦੀ ਫਾਸੀਵਾਦੀ ਬਿਰਤੀ ਆ ਜਿਹਨੇ ਧੱਕ ਕੇ ਸਿੱਖਾਂ ਨੂੰ ਖਾਲਿਸਤਾਨ ਦਾ ਝੰਡਾ ਚੱਕਾਇਆ। ਗਰਾਊਂਡ ਦੇ ਉੱਤੇ ਪੂਰਾ ਦਿਖਾਵਾ ਕੀਤਾ ਜਾ ਰਿਹਾ ਕਿ ਇੱਥੇ ਕੋਈ ਭਾਰਤ ਵਿੱਚ ਤਾਂ, ਪੰਜਾਬ ਦੇ ਵਿੱਚ ਤਾਂ ਖਾਲਿਸਤਾਨ ਦੀ ਕੋਈ ਗੱਲ ਹੀ ਹੈ ਨਹੀਂ। ਮੰਨ ਲਈ ਗੱਲ ਜੀ ਭਾਰਤ ਮਾਤਾ ਵਾਲਿਓ ਕਿ ਇੱਥੇ ਖਾਲਿਸਤਾਨ ਦੀ ਗੱਲ ਹੈ ਨਹੀਂ, ਫਿਰ ਚੁੱਪ ਕਰਕੇ ਰੈਫਰੈਂਡਮ ਕਰਾਓ। ਇਹ ਜੇਕਰ ਖਾਲਿਸਤਾਨ ਦਾ ਸੰਘਰਸ਼ ਕਿਤੇ ਹੈ ਹੀ ਨਹੀਂ, ਜੇ ਕਿਤੇ ਐਗਜ਼ਿਸਟ ਹੀ ਨਹੀਂ ਕਰਦਾ, ਤੇ ਫਿਰ ਇਹ ਜਿਹੜੇ ਟਟਵੈਰ ਕਰਨੇ ਪੈ ਰਹੇ ਆ ਇਹ ਕਿਸ ਖੁਸ਼ੀ 'ਚ ਹੋ ਰਹੇ ਨੇ ਕਿ ਜੀ ਸੱਚਾ ਸਿੱਖ ਕਦੇ ਖਾਲਿਸਤਾਨ ਦਾ ਹਾਮੀ ਨਹੀਂ ਹੋ ਸਕਦਾ। ਅਸਲ ਵਿੱਚ ਗੱਲ ਬਿਲਕੁਲ ਉਲਟ ਵਾ ਬਈ ਉਹ ਸਿੱਖ ਕਾਹਦਾ ਹੈ ਜਿਹੜਾ ਖਾਲਿਸਤਾਨ ਦੇ ਖਿਲਾਫ। ਸਿੱਖ ਉਹੀ ਹੈ ਜਿਹੜਾ ਅਰਦਾਸ ਮੌਕੇ ਪੂਰਾ ਗਰਜ ਕੇ ਕਹਿੰਦਾ ਰਾਜ ਕਰੇਗਾ ਖਾਲਸਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਨੇਡਾ ਵਿੱਚ ਜੋ ਵਰਤਾਰਾ ਵਾਪਰਿਆ ਉਹ ਖਾਲਿਸਤਾਨ ਦੇ ਸੰਘਰਸ਼ ਵਿੱਚ ਇੱਕ ਬਹੁਤ ਅਹਿਮ ਘਟਨਾਕ੍ਰਮ ਦੇ ਰੂਪ ਦੇ ਵਿੱਚ ਦਰਜ ਹੋ ਰਿਹਾ। ਜਿਨ੍ਹਾਂ ਲੋਕਾਂ ਨੂੰ ਪਹਿਲੇ ਦਿਨ ਲੱਗਦਾ ਸੀ ਕਿ ਇੱਕ ਮਾਮੂਲੀ ਜੀ ਗੱਲ ਬਣ ਕੇ ਰਹਿ ਜੂ, ਹੁਣ ਉਹ ਵੀ ਸਾਰਾ ਦੇਖ ਰਹੇ ਨੇ ਕਿ ਕਿਵੇਂ ਥਾਂ ਦੇ ਉੱਤੇ ਇਸ ਘਟਨਾ ਦੇ ਜਿਹੜੇ ਨਤੀਜੇ ਆ ਉਹ ਦੇਖਣ ਲੱਗੇ ਹੋਏ ਨੇ। ਹਰਿਆਣੇ ਦੇ ਵਿੱਚ ਇੱਕ ਬੜੀ ਵੱਡੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਪੰਜਾਬ ਦੇ ਚਿੰਤਕਾਂ ਨੂੰ ਵੀ ਬੁਲਾਇਆ ਗਿਆ। ਹਰਿਆਣੇ ਦੀਆਂ ਉਹ ਧਿਰਾਂ ਜਿਹੜੀਆਂ ਕਿਸਾਨ ਸੰਘਰਸ਼ ਦੇ ਮੌਕੇ ਪੰਥ ਅਤੇ ਪੰਜਾਬ ਦੇ ਨੇੜੇ ਆਈਆਂ, ਜਿਨ੍ਹਾਂ ਨੂੰ ਭਾਰਤੀ ਬ੍ਰਾਹਮਣਵਾਦੀ ਹਿੰਦੂ ਤਵੀ ਨਿਜ਼ਾਮ ਨੇ ਬਹੁਤ ਭੜਕਾਉਣਾ ਚਾਹਿਆ ਕਿ ਇਹ ਤਾਂ ਖਾਲਿਸਤਾਨੀ ਨੇ, ਪਰ ਉਹਨਾਂ ਨੇ ਕਿਹਾ ਕਿ ਜੇ ਇਹ ਖਾਲਿਸਤਾਨੀ ਨੇ ਫਿਰ ਅਸੀਂ ਵੀ ਖਾਲਿਸਤਾਨੀ। ਉਹ ਸਾਰੇ ਲੋਕ ਜਿਹੜੇ ਸਿੱਖ ਧਰਮ ਵੱਲ ਇੱਕ ਆਸ ਭਰੀ ਨਜ਼ਰ ਨਾਲ ਦੇਖ ਰਹੇ ਨੇ, ਉਹਨਾਂ ਦੇ ਉਪਰਾਲੇ ਵਜੋਂ ਹਰਿਆਣੇ ਦੇ ਵਿੱਚ ਇੱਕ ਨਵੀਂ ਪੋਜੀਸ਼ਨਿੰਗ ਪੈਦਾ ਹੋ ਰਹੀ ਹੈ ਤੇ ਉਹਨਾਂ ਨੇ ਹਰਿਆਣੇ ਦੇ ਉਹਨਾਂ ਨੌਜਵਾਨਾਂ ਦੇ ਬਾਰੇ ਸਪਸ਼ਟਤਾ ਨਾਲ ਆਪਦੀ ਗੱਲ ਆਖੀ ਆ ਜਿਹੜੇ ਗੁਜਰਾਤੀਆਂ ਦੇ ਮਗਰ ਲੱਗ ਕੇ ਕੈਨੇਡਾ ਦੀ ਧਰਤੀ ਉੱਤੇ ਸਿੱਖ ਕੌਮ ਦੇ ਜਜ਼ਬਾਤਾਂ ਦੇ ਖਿਲਾਫ ਭੁਗਤੇ। ਉਹਨਾਂ ਹਰਿਆਣੇ ਦੇ ਲੋਕਾਂ ਨੇ ਬੜਾ ਠੋਕ ਵਜਾ ਕੇ ਇਹ ਗੱਲ ਮੰਨੀ ਆ
ਕਿ ਭਾਰਤੀ ਨਿਜ਼ਾਮ ਜਿਹੜਾ ਹੈ, ਖਾਸ ਤੌਰ ਤੇ RSS ਨਾਲ ਸੰਬੰਧਿਤ ਲੋਕਾਂ ਨੇ ਮੰਦਰਾਂ ਨੂੰ ਗੁਜਰਾਤੀਆਂ ਨੇ ਵਰਤ ਕੇ ਹਰਿਆਣੇ ਦੇ ਨੌਜਵਾਨਾਂ ਨੂੰ, ਜਿਹੜੇ ਉੱਥੇ ਪੜ੍ਹਨ ਲਿਖਣ ਗਏ ਨੇ, ਆਮ ਸਧਾਰਨ ਪਰਿਵਾਰਾਂ ਦੇ ਬੱਚੇ, ਉਹਨਾਂ ਨੂੰ ਵਰਤਿਆ ਵਾ। ਤੇ ਹੁਣ ਗੁਜਰਾਤੀ ਤਾਂ ਆਰਾਮ ਨਾਲ ਨਜ਼ਾਰੇ ਲੈਂਦੇ ਆ, ਪਰ ਹਰਿਆਣੇ ਦੇ ਨੌਜਵਾਨ ਥਾਂ ਥਾਂ ਦੇ ਉੱਤੇ ਪੁਲਿਸ ਤੋਂ ਆਪਦੀ ਜਿਹੜੀ ਆ ਜਾਨ ਲੁਕਾਉਂਦੇ ਫਿਰਦੇ। ਤੇ ਇਸ ਗੱਲ ਦੇ ਉੱਤੇ ਚਰਚਾ ਕਰਨ ਮੌਕੇ ਹਰਿਆਣੇ ਦੇ ਲੋਕਾਂ ਨੇ ਪਿਛਲੇ ਸਮੇਂ ਦੇ ਵਿੱਚ ਆਸਟ੍ਰੇਲੀਆ ਦੀ ਧਰਤੀ ਉੱਤੇ ਵਾਪਰੇ ਇੱਕ ਇਹੋ ਜਿਹਾ ਘਟਨਾਕ੍ਰਮ ਦਾ ਵੀ ਜ਼ਿਕਰ ਕੀਤਾ, ਜਿੱਥੇ ਹਰਿਆਣੇ ਦੇ ਲੋਕਾਂ ਨੂੰ ਵਰਤਿਆ ਗਿਆ ਸੀ। ਸੋ ਇਹ ਗੱਲ ਬੜੀ ਚੰਗੀ ਆ ਕਿ ਪੰਜਾਬ ਦੀ ਜਿਹੜੀ ਬਾਉਂਡਰੀ ਸੀ ਉਹ ਹਰਿਆਣਾ ਵਿੱਚ ਸੀ, ਤੋਂ ਪੰਜਾਬ ਦੇ ਹੀ ਉਹ ਲੋਕ ਜਿਹੜੇ 1966 ਤੋਂ ਪਹਿਲਾਂ ਹਰਿਆਣਵੀ ਨਹੀਂ ਸੀ, ਉਹਨਾਂ ਨੂੰ ਇਹ ਗੱਲ ਦੀ ਸਮਝ ਲੱਗ ਰਹੀ ਆ ਕਿ ਸਾਨੂੰ ਵਰਤਿਆ ਜਾ ਰਿਹਾ ਤੇ ਸਾਨੂੰ ਸਿੱਖ ਕੌਮ ਨਾਲ ਲੜਾਉਣ ਦਾ ਰਾਹ ਜਿਹੜਾ ਹੈ ਉਹ ਖੋਲਿਆ ਜਾ ਰਿਹਾ। ਇਹ ਜਿਹੜੀਆਂ ਹਕੂਮਤਾਂ ਦੇ ਜਾਂ ਦੁਸ਼ਮਣ ਕੌਮਾਂ ਦੇ ਹੱਥ ਕੰਡੇ ਹੁੰਦੇ ਆ, ਜੇ ਇਤਿਹਾਸਕ ਤੌਰ ਤੇ ਨਜ਼ਰ ਮਾਰੀਏ, ਇਹ ਤਰੀਕਾ ਹੁੰਦਾ ਵੀ ਆਪ ਲੜਨ ਦੀ ਥਾਂ ਉਹਦੇ ਨੇੜਲੇ ਇਹੋ ਜਿਹੇ ਕਿਸੇ ਵਰਗ ਨੂੰ ਲੜਾ ਦਿਓ ਜਿਹਦਾ ਆਪਾਂ ਨੂੰ ਫਾਇਦਾ ਹੋਵੇ। ਜਾਣੀ ਕਿ ਹਰਿਆਣੇ ਅਤੇ ਪੰਜਾਬ ਦੇ ਹਿੱਤ ਸਾਂਝੇ ਆ। ਜੋ ਗੁਜਰਾਤੀ ਜਾਂ ਬ੍ਰਾਹਮਣਵਾਦ ਦੇ ਹਿੱਤ ਨੇ, ਹਰਿਆਣੇ ਅਤੇ ਪੰਜਾਬ ਦੇ ਹਿੱਤ ਕਿਸਾਨ ਸੰਘਰਸ਼ ਮੌਕੇ ਸਾਂਝੇ ਹੋ। ਤਾਂ ਇਸ ਮੌਕੇ ਹਰਿਆਣੇ ਤੇ ਪੰਜਾਬ ਦੇ ਲੋਕਾਂ ਨੂੰ ਲੜਾਉਣ ਦੀ ਜਿਹੜੀ ਇੱਕ ਨੀਤੀ ਆ, ਉਹਨੂੰ ਜਦੋਂ ਸਮਝ 'ਚ ਲੋਕਾਂ ਦੇ ਆਈ ਗੱਲ, ਤਾਂ ਇਹ ਵੀ ਸਮਝ ਲੱਗਿਆ ਕਿ ਵਾਕਿਆ ਹੀ 1947 ਮੌਕੇ ਵੀ ਆਪਣਾ ਹੀ ਕਤਲੇਆਮ ਕਰਵਾਇਆ ਗਿਆ। ਜਿਹੜੇ ਲੋਕ 1947 ਦੇ ਉਜਾੜੇ ਦਾ ਸ਼ਿਕਾਰ ਹੋਏ, ਉਹ ਉਹੀ ਨੇ ਜਿਹੜੇ ਹਰਿਆਣਾ ਪੰਜਾਬ ਦੀ ਬੈਲਟ ਵਿੱਚ ਵੱਸਦੇ ਨੇ ਇਸ ਮੌਕੇ। ਤੇ ਇਸ ਤਰੀਕੇ ਨਾਲ ਧੁਰ ਪਿੱਛੇ ਤੱਕ ਨਜ਼ਰ ਮਾਰਿਆ ਇਹ ਗੱਲ ਸਮਝ ਆਉਂਦੀ ਆ ਕਿ ਅੰਗਰੇਜ਼ਾਂ ਦੇ ਖਿਲਾਫ ਜਿਹੜੀ ਜੱਦੋ-ਜਹਿਦ ਚੱਲੀ, ਜਦੋਂ ਇਹ ਆਖਿਆ ਜਾਂਦਾ ਕਿ ਜੀ 93% ਕੁਰਬਾਨੀਆਂ ਪੰਜਾਬ ਦੀਆਂ ਜਾਂ ਸਿੱਖਾਂ ਦੀਆਂ ਨੇ, ਉਦੋਂ ਸੰਯੁਕਤ ਪੰਜਾਬ ਵਿੱਚ ਮੰਨਿਆ ਜਾਂਦਾ, ਇੱਥੋਂ ਤੱਕ ਕਿ ਜਿਹੜਾ ਪਾਕਿਸਤਾਨ ਵਾਲੇ ਹਿੱਸੇ ਦਾ ਪੰਜਾਬ ਆ, ਵੀ ਇਹ ਪੰਜਾਬ ਨੇ ਜਾਂ ਪੰਥ ਨੇ ਜਾਂ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ। ਤੇ ਇਸ ਤਰੀਕੇ ਨਾਲ ਇਹਦਾ ਮਤਲਬ ਇਹ ਹੋਇਆ ਕਿ ਬਾਕੀ ਸਾਰੇ ਭਾਰਤ ਨੇ ਤਾਂ 7% ਹੀ ਨੁਕਸਾਨ ਕਰਵਾਇਆ ਆਪਦਾ, ਪੰਥ ਨੇ ਜਾਂ ਪੰਜਾਬ ਨੇ 93% ਨੁਕਸਾਨ ਕਰਾਇਆ। ਉਸ ਸਾਰੀ ਜੱਦੋ ਜਹਿਦ ਵਿੱਚ ਵੀ ਸਾਰੇ ਭਾਰਤ ਨੇ ਸਿੱਖਾਂ ਨੂੰ, ਪੰਜਾਬ ਨੂੰ ਵਰਤਿਆ। ਸੋ ਜਿਹੜਾ ਇਹ ਹੈਗਾ ਵੀ ਵਰਤੋ, ਯੂਜ਼ ਐਂਡ ਥਰੋ, ਇਹ ਨੀਤੀ ਐਸ ਕੈਨੇਡਾ ਵਾਲੇ ਸਮੁੱਚੇ ਵਰਤਾਰੇ ਕਰਕੇ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਕੋਈ ਸੂਝਵਾਨ ਬੈਠਾ, ਉਹਦੇ ਸਮਝ ਆ ਰਹੀ ਆ ਕਿ ਦਿੱਲੀ ਦਰਬਾਰ ਬ੍ਰਾਹਮਣਵਾਦ ਕਿੰਨਾ ਸ਼ਾਤਰ ਆ, ਜਿਹੜਾ ਆਪ ਪਿੱਛੇ ਰਹਿੰਦਾ ਪਰ ਕਿਸੇ ਧਿਰ ਨੂੰ ਵਰਤਦਾ। ਸੋ ਇਸ ਮੌਕੇ ਗੁਜਰਾਤੀਆਂ ਦਾ ਪੂਰੀ ਤਰ੍ਹਾਂ ਲੋਕਾਂ ਦੇ ਵਿੱਚ ਜਿਹੜਾ ਚਿਹਰਾ ਉਹ ਬੇਨਕਾਬ ਹੋ ਰਿਹਾ ਤੇ ਥਾਂ ਥਾਂ ਦੇ ਉੱਤੇ ਉਹਦੀ ਚਰਚਾ ਹੋ ਰਹੀ ਹੈ। ਜਿਵੇਂ ਹਰਿਆਣੇ ਦੀ ਇਹ ਮੀਟਿੰਗ ਦੀ ਗੱਲ ਹੈ, ਬਿਲਕੁਲ ਇਦਾਂ ਦੀ ਮੀਟਿੰਗ ਜਿਹੜੀ ਆ ਉਹ ਟੋਰਾਂਟੋ ਦੇ ਵਿੱਚ, ਕੈਨੇਡਾ ਦੇ ਵਿੱਚ ਵੀ ਹੋਈ ਆ, ਤੇ ਇਸੇ ਤਰ੍ਹਾਂ ਦੀਆਂ ਹੋਰ ਕਈ ਥਾਵਾਂ ਤੇ ਛੋਟੀਆਂ ਵੱਡੀਆਂ ਮੀਟਿੰਗਾਂ ਹੋ ਰਹੀਆਂ ਨੇ। ਤੇ ਇਹ ਸਾਫ਼ ਦਿਖ ਰਿਹਾ ਕਿ ਘਟਨਾ ਬਹੁਤ ਵਿਰਾਟ ਅਰਥ ਲੈ ਰਹੀ ਆ, ਬੜੇ ਵੱਡੇ ਇਸ ਗੱਲ ਦੇ ਅਰਥ ਨੇ। ਇਹਨੇ ਪੂਰੇ ਸੰਸਾਰ ਦੇ ਵਿੱਚ ਸਿੱਖ ਕੌਮ ਦੇ ਕੌਜ਼ ਨੂੰ, ਖਾਲਿਸਤਾਨ ਦੇ ਇਸ਼ੂ ਨੂੰ ਪੂਰੇ ਬਹੁਤ ਵੱਡੇ ਪੱਧਰ ਤੇ ਉਭਾਰਿਆ। ਤੇ ਜਿਹੜੀ ਧਿਰ ਬੜੇ ਲੰਮੇ ਅਰਸੇ ਤੋਂ ਸਿੱਖਾਂ ਨੂੰ ਭਰਮਾ ਰਹੀ ਸੀ ਕਿ ਸਿੱਖ ਤਾਂ ਹਿੰਦੂ ਹੀ ਨੇ, ਸਿੱਖ ਤਾਂ ਹਿੰਦੂਆਂ ਚੋਂ ਹੀ ਨਿਕਲੇ ਨੇ, ਉਹਨਾਂ ਦੇ ਵੀ ਪੈਰ ਜੇ ਹਿੱਲ ਗਏ। ਵੈਸੇ RSS ਦੀ ਜਾਂ ਭਾਰਵੇਂ ਬ੍ਰਿਗੇਡ ਦੀ ਚਾਲ ਆ ਜਿਹੜੀ ਕਿ 4 ਕਦਮ ਪਹਿਲੋਂ ਅੱਗੇ ਜਾਓ, ਜਦੋਂ ਸਿੱਖ ਵਿਰੋਧ ਕਰਨ ਫਿਰ 2 ਕਦਮ ਪਿੱਛੇ ਚਲੇ ਜਾਓ, ਮਾਫੀ ਮੰਗ ਲਓ, ਕਹਿ ਦਿਓ ਕਿ ਅਸੀਂ ਤਾਂ ਜੀ ਸਿੱਖਾਂ ਦੀ ਵੱਖਰੀ ਕੌਮ ਦੀ
ਗਰੰਟੀ ਲੈਂਦੇ ਆ ਸਿੱਖਾਂ ਦੇ ਗੁਰੂ ਸਾਹਿਬਾਨ ਦਾ ਸਤਿਕਾਰ ਬੜਾ ਕਰਦੇ ਆ, ਅਸੀਂ ਤਾਂ ਬਹੁਤ ਤੁਹਾਡਾ ਅਦਬ ਕਰਦੇ ਆ, ਉਦੋਂ ਪਿੱਛੇ ਹੋ ਜੂ। ਪਰ ਜਦੋਂ ਸਿੱਖ ਅਵੇਸਲੇ ਹੋ ਜਾਣ ਫਿਰ 4 ਕਦਮ ਕਾਹਲੀ ਨਾਲ ਅੱਗੇ ਜਾਓ। ਸੋ ਇਸ ਤਰੀਕੇ ਨਾਲ ਸ਼ਤਰੰਜੀ ਚਾਲ ਆ ਜਿਹੜੀ ਉਹ ਭਾਗਵਾਂ ਬ੍ਰਿਗੇਡ ਚੱਲ ਰਿਹਾ, ਜਿਹਦੇ ਨਾਲ ਸਿੱਖ ਸਫਾਂ ਦੇ ਵਿੱਚ ਘੁਸਪੈਠ ਕਰਦਿਆਂ ਹੋਇਆਂ ਬਹੁਤ ਆਪਣੇ ਤੌਰ ਤੇ ਉਹ ਸਮਝਦੇ ਆ ਵੀ ਅਸੀਂ ਕਾਮਯਾਬ ਹੋ ਰਹੇ ਹਾਂ। ਪਰ ਕੈਨੇਡਾ ਵਾਲੇ ਘਟਨਾਕ੍ਰਮ ਨੇ ਹਿੰਦੂ ਸਿੱਖ ਪੋਲਰਾਈਜੇਸ਼ਨ ਆ ਜਿਹੜੀ ਧਰੁਵੀਕਰਨ ਉਹ ਬੜਾ ਤੇਜ਼ੀ ਨਾਲ ਕੀਤਾ, ਤੇ ਸਾਫ਼ ਤੌਰ ਦੇ ਉੱਤੇ ਜਦੋਂ ਉਸ ਮੰਦਿਰ ਦੇ ਪੁਜਾਰੀ ਨੂੰ ਬਹਾਲ ਦੁਬਾਰਾ ਕਰਕੇ ਇੱਕ ਤਰੀਕੇ ਨਾਲ ਚੈਲੰਜ ਕੀਤਾ ਸਿੱਖ ਸੈਂਟੀਮੈਂਟਸ ਨੂੰ, ਜਿਹੜਾ ਇਹਨਾਂ ਨੇ ਉਹਨੂੰ ਫਾਰਗ ਕਰਕੇ ਮੰਦਿਰ ਦੇ ਪੁਜਾਰੀ ਨੂੰ ਇੱਕ ਵਾਰੀ ਲੋਕਾਂ ਦੇ ਵਿੱਚ ਇਹ ਸਿਰਜਿਆ ਸੀ ਕਿ ਬੜੇ ਚੰਗੇ ਨੇ, ਪਰ ਜਦੋਂ ਦੁਬਾਰਾ ਬਹਾਲ ਕੀਤਾ ਫਿਰ ਉਹ ਲੱਗਿਆ ਵੀ ਕਿੰਨੇ ਸ਼ਾਤਰ ਨੇ, ਕਿਉਂਕਿ ਇਹਨਾਂ ਦਾ ਕੰਮ ਹੀ ਇਹ ਆ ਵੀ ਕੋਈ ਵੀ ਸਟੈਂਡ ਸਾਫ਼ ਤੇ ਸਪਸ਼ਟ ਨਾ ਹੋਵੇ। ਇਹ ਚੀਜ਼ ਜਿਹੜੀ ਆ ਇਸ ਸਮੁੱਚੇ ਵਰਤਾਰੇ ਦੇ ਵਿੱਚ ਲੋਕਾਂ ਦੇ ਸਾਹਮਣੇ ਬਾਰ-ਬਾਰ ਉੱਭਰ ਰਹੀ ਆ ਕਿ ਹਿੰਦੂਆਂ ਦੀ ਕਿਹੜੀ ਗੱਲ ਦਾ ਯਕੀਨ ਕਰੀਏ। ਕਦੇ ਕਹਿ ਦਿੰਦੇ ਨੇ ਸਿੱਖ ਤਾਂ ਹਿੰਦੂ ਨੇ, ਸਿੱਖ ਹਿੰਦੂਆਂ ਚੋਂ ਨਿਕਲੇ ਨੇ, ਸਿੱਖ ਗੁਰੂ ਸਾਹਿਬਾਨ ਸਾਰੇ ਹਿੰਦੂਆਂ ਦੇ ਪਰਿਵਾਰਾਂ ਚੋਂ ਜਨਮ ਲਿਆ, ਪ੍ਰਗਟ ਹੋਏ, ਅਵਤਾਰ ਧਾਰਿਆ, ਬੜੀਆਂ ਗੱਲਾਂ ਕਰਦੇ। ਪਰ ਦੂਜੇ ਪਾਸੇ ਇਹਦੇ ਤੋਂ ਜਦੋਂ ਦੇਖਦੇ ਆ ਵੀ ਮੂਹਰੋਂ ਸਖਤ ਵਿਰੋਧ ਹੋ ਰਿਹਾ, ਫਿਰ ਉਹ ਤੋਂ ਮੁਕਰ ਲੱਗਿਆ ਵੀ ਮਿੰਟ ਲਾਉਂਦੇ ਆ। ਇਵੇਂ ਦੀਆਂ ਗੱਲਾਂ ਹੋਣ ਨੇ ਤਿਆਰੀ ਹਟਾਉਣਾ ਤਾਂ ਸਕਿੰਟ ਲਾਇਆ, ਜਦੋਂ ਦੇਖਿਆ ਵੀ ਇਹ ਕੰਮ ਆਪਣੇ ਉਲਟ ਜਾਂਦਾ ਫਿਰ ਉਹ ਦੁਬਾਰਾ ਲਾ ਰਿਹਾ। ਇਵੇਂ ਹੀ ਪਹਿਲਾਂ ਕਹਿੰਦੇ ਵੀ ਚੱਕ ਦਿਓ, ਫੂਕ ਦਿਓ, ਵੀਡੀਓ ਬਣਾ ਕੇ ਪਾਈਆਂ, ਪੈਟਰੋਲ ਬੰਬ ਬਣਾਓ, ਸਿੱਖਾਂ ਦੇ ਗੁਰਦੁਆਰਿਆਂ ਦੇ ਉੱਤੇ ਅਟੈਕ ਕਰੋ, ਗੱਡੀਆਂ ਘੇਰੋ, 1984 ਦੁਹਰਾ ਦਿਆਂਗੇ, ਸਭ ਕੁਝ ਕਰ ਲਿਆ। ਤੇ ਜਦੋਂ ਮੂਹਰਿਓਂ ਸਟੇਟ ਨੇ, ਕੈਨੇਡੀਅਨ ਸਿਸਟਮ ਨੇ ਫੜ ਫੜਾਈਆ ਸ਼ੁਰੂ ਕੀਤਾ, ਹੁਣ ਫਿਰ ਦੂਜਾ ਪਾਸਾ ਫੜ ਲਿਆ ਵੀ ਆਹ ਤੋਂ ਗਲਤੀ ਹੋ ਗਈ, ਸਾਨੂੰ ਮਾਫ ਕਰ ਦਿਓ, ਅਸੀਂ ਤਾਂ ਬੰਦੇ ਬੜੇ ਤੁਹਾਡੇ ਆ। ਸੋ ਇਸ ਤਰੀਕੇ ਨਾਲ ਇੱਕ ਭੱਬਲ ਭੂਸਾ ਕ੍ਰੀਏਟ ਕਰਨਾ ਤਾਂ ਕਿ ਜਿਹੜੀ ਗੱਲ ਕਿਸੇ ਦੇ ਪੱਲੇ ਨਾ ਪਵੇ ਵੀ ਸਪਸ਼ਟਤਾ ਕੀ ਹੈ। ਜਦੋਂ ਹਿੰਦੂ ਧਰਮ ਦੇ ਉੱਤੇ ਮੈਂ ਕੰਮ ਕੀਤਾ, ਜਿੰਨਾ ਮੈਂ ਇਹਨਾਂ ਦੇ ਬਾਰੇ ਪੜ੍ਹਨਾ ਸਮਝਣਾ ਚਾਹਿਆ, ਤਾਂ ਦਿਮਾਗ 'ਚ ਇੱਕੋ ਗੱਲ ਆਈ ਗਈ ਆ ਵੀ ਇਹਨਾਂ ਦੀ ਕਿਹੜੀ ਗੱਲ ਤੇ ਯਕੀਨ ਕਰੀਏ। ਹਰ ਗੱਲ ਦੇ ਉਲਟ ਗੱਲ ਤੁਹਾਨੂੰ ਮਿਲ ਜੂ, ਹਰ ਗੱਲ ਦੇ ਉਲਟ ਤੁਹਾਨੂੰ ਕੋਈ ਨਾ ਕੋਈ ਨੁਕਤਾ ਜਿਹੜਾ ਹੈਗਾ ਮਿਲ ਜੂਗਾ ਵੀ ਇੱਥੇ ਇਹ ਆਹ ਕਹਿੰਦੇ, ਉੱਥੇ ਉਹ ਕਹਿੰਦੇ ਆ। ਕਦੇ ਗਾਂ ਦੇ ਰਾਖੇ ਬਣ ਜਾਂਦੇ ਨੇ, ਕਦੇ ਗਾਂ ਦੇ ਵਡਾਂਗਾ ਕਰਨ ਵਾਲੇ ਬਣ ਜਾਂਦੇ ਨੇ, ਕਦੇ ਕਹਿੰਦੇ ਆ ਭਾਰਤ ਸਾਡਾ ਮੁਲਕ ਆ, ਅਸੀਂ ਇਸ ਮੁਲਕ ਲਈ ਜਾਨਾਂ ਵਾਰ ਦੇਵਾਂਗੇ। ਤੇ ਸਾਰਾ ਇਤਿਹਾਸ ਇਹ ਦੱਸਦਾ ਵੀ ਜਦੋਂ ਵੀ ਕਿਸੇ ਦਾ ਬਾਹਰੋਂ ਹਮਲਾ ਹੋਇਆ ਉਹਦੇ ਨਾਲ ਰਲ ਕੇ ਅੱਬਲ ਤਾਂ ਬਹੁਤੇ ਹਮਲਾਵਰਾਂ ਨੂੰ ਸੱਦਾ ਪੱਤਰ ਹੀ ਭਾਰਤੀ ਹਾਕਮਾਂ ਦੇ ਜਾਂ ਹਿੰਦੂ ਰਾਜਿਆਂ ਦੇ ਦਿੱਤੇ ਹੋਏ ਨੇ। ਇਹਦੇ ਉੱਤੇ ਕਿਸੇ ਦਿਨ ਵੱਖਰਾ ਐਪੀਸੋਡ ਕਰਾਂਗੇ। ਬੜੀ ਵੱਡੀ ਲਿਸਟ ਵਾ ਜਦੋਂ ਹਿੰਦੂ ਰਾਜਿਆਂ ਨੇ ਜਾਂ ਹਿੰਦੂਆਂ ਨੇ ਵਿਦੇਸ਼ੀ ਹਮਲਾਵਰਾਂ ਨੂੰ ਸੱਦਾ ਪੱਤਰ ਭੇਜੀ। ਤੇ ਇਵੇਂ ਹੀ ਹੋਰ ਬੜੀਆਂ ਕਰਤੂਤਾਂ ਨੇ ਜਿਨ੍ਹਾਂ ਤੋਂ ਸੋਚ ਕੇ ਸੁਣ ਕੇ ਬੰਦਾ ਸੁੰਨ ਜਿਹਾ ਹੋ ਜਾਂਦਾ। ਤੇ ਜਿਹੜੀ ਚੀਜ਼ ਇਹਨਾਂ ਦੀ ਇਹ ਖਾਸੀਅਤ ਇਹ ਮੰਨਦੇ ਨੇ ਕਿ ਸਾਡੀ ਕੋਈ ਗੱਲ ਦੀ ਪੱਕੀ ਨਹੀਂ ਹੁੰਦੀ ਹੈਗੀ, ਸਾਡਾ ਤਾਂ ਮੌਕੇ ਤੇ ਜਿਹੜੀ ਗੱਲ ਨਾਲ ਸਰਦਾ ਹੋਵੇ ਉਹ ਕਹਿ ਦੇਈਦਾ। ਸੋ ਇਸ ਤਰੀਕੇ ਦੇ ਦੁਸ਼ਮਣ ਨਾਲ ਜਦੋਂ ਕਿਸੇ ਨੇ ਸਿੱਖਾਂ ਨੇ ਨਜਿੱਠਣਾ ਹੈ ਤਾਂ ਸਾਨੂੰ ਇਹ ਸੋਚਣਾ ਪਊਗਾ ਵੀ ਉਹ ਦੁਸ਼ਮਣ ਸਾਡਾ ਬੜਾ ਚਾਲਬਾਜ਼ ਆ, ਬੜਾ ਸ਼ਾਤਰ ਆ, ਤੇ ਸਾਡੇ ਸਾਹਮਣੇ ਉਹ ਕਰਦਾ ਕੀ ਆ ਕਿ ਬਹੁਤ ਸਾਰੇ ਇਹੋ ਜਿਹੇ ਮੁੱਦੇ ਸੁੱਟ ਦਿੰਦਾ ਜਿਹਦੇ ਵਿੱਚ ਉਲਝ ਕੇ ਰਹਿ ਜੀ। ਹੁਣ ਇਹ ਸਾਡੀ ਆਪਣੀ ਸਮਝ ਹੋਣੀ ਚਾਹੀਦੀ ਆ ਕਿ ਅਸੀਂ ਉਹਦੇ ਵਿਛਾਏ ਹੋਏ ਜਾਲ ਵਿੱਚ, ਉਹਦੇ ਚੱਕਰਵਿਊਹ ਵਿੱਚ ਫਸਣਾ ਨਹੀਂ। ਉਹ ਸਾਡੇ ਸਾਹਮਣੇ ਹਜ਼ਾਰਾਂ ਨਿੱਕੇ ਵੱਡੇ ਇਹੋ ਜਿਹੇ ਮੁੱਦੇ ਪੈਦਾ ਕਰ ਸਕਦਾ ਹੈ ਜਿਨ੍ਹਾਂ ਦੇ ਵਿੱਚ ਉਲਝ ਕੇ ਸਾਡੀ ਕੌਮ ਜਿਹੜੀ ਆ ਉਹ ਬਿਲਕੁਲ ਨਲਾਇਕ, ਅਯੋਗ ਵੀ ਸਾਬਤ ਹੋਵੇ। ਤੇ ਇਹ ਵੀ ਲੱਗੇ ਕਿ ਇਹ ਜਿਹੜੇ ਲੋਕ ਨੇ ਇਹਨਾਂ ਦੇ ਕੋਲ ਕਿਸੇ ਵੀ ਕਿਸਮ ਦਾ ਵਿਜ਼ਨ ਨਹੀਂ ਹੈ। ਬੀਤੇ ਦੌਰ ਵਿੱਚ ਅਕਾਲੀ ਲੀਡਰਸ਼ਿਪ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੀ ਹੈ। ਅੱਜ ਸਿੱਖ ਮਨਾਂ ਦੇ ਵਿੱਚੋਂ ਜੇ ਅਕਾਲੀ ਲੀਡਰਸ਼ਿਪ ਦਾ ਤਿਰਸਕਾਰ ਦੀ ਭਾਵਨਾ ਬਣੀ ਹੋਈ ਹੈ, ਉਹ ਇਸੇ ਕਰਕੇ ਹੀ ਆ ਵੀ ਲੋਕ ਕਹਿੰਦੇ ਇਹਨਾਂ ਦਾ ਕੋਈ ਵਿਜ਼ਨ ਨਹੀਂ ਹੈ, ਇਹ ਅਯੋਗ ਨੇ,
ਇਹ ਕੌਮ ਨੂੰ ਕਿਤੇ ਵੀ ਲੈ ਕੇ ਨਹੀਂ ਜਾ ਸਕਦੇ। ਹਾਲਾਂਕਿ ਅਕਾਲੀ ਦਲ ਉਹੀ ਹੈ ਜਿਨੇ ਆਨੰਦਪੁਰ ਦੇ ਮਤੇ ਦੀ ਪ੍ਰਾਪਤੀ ਲਈ ਇੱਕ ਗਹਿ ਗੱਡਮਾ ਪੀਸਫੁਲ ਡੈਮੋਕ੍ਰੇਟਿਕ ਇਹੋ ਜਿਹਾ ਮੋਰਚਾ ਲਾਇਆ ਸੀ ਜਿਹਦੇ ਮੂਹਰੇ ਪੂਰਾ ਭਾਰਤੀ ਨਿਜ਼ਾਮ ਬੇਵੱਸ ਤੇ ਲਾਚਾਰ ਹੋ ਗਿਆ ਸੀ। ਤੇ ਅੱਜ ਉਹੀ ਅਕਾਲੀ ਲੀਡਰਸ਼ਿਪ ਬਿਲਕੁਲ ਕੌਮ ਦੀ ਨਜ਼ਰ ਵਿੱਚ ਚਾਰੇ ਖਾਨੇ ਚਿੱਤ ਜਿਵੇਂ ਹੋਈ ਹੁੰਦੀ ਆ ਨਾ, ਉਵੇਂ ਆ। ਇਹ ਇਸ ਬ੍ਰਾਹਮਣਵਾਦ ਦਾ ਹਿੰਦੂਤਵੀ ਨਿਜ਼ਾਮ ਦੀ ਸ਼ਾਤਰਤਾ ਦਾ ਸਿਖਰ ਹੈ ਕਿ ਅੱਜ ਆਪਾਂ ਆਪਣੀ ਹੀ ਜਿਹੜੀ ਕੌਮ ਦੀ ਇੱਕ ਸੰਸਥਾ ਆ ਉਹਨੂੰ ਜੀ ਆਇਆਂ ਨਹੀਂ ਕਹਿ ਸਕਦੇ, ਉਹਦੇ ਹੱਕ 'ਚ ਨਹੀਂ ਜਾ ਸਕਦੇ, ਕਿਉਂਕਿ ਉਹਦਾ ਰੂਪ ਸਰੂਪ ਹੀ ਬਦਲ ਸੁੱਟਿਆ। ਔਰ ਇਹ ਗੱਲ ਕੱਲੀ ਇੱਕ ਸੰਸਥਾ ਬਾਰੇ ਨਹੀਂ, ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ ਦੇ ਅੰਦਰ ਇਹੋ ਜਿਹੇ ਏਜੰਟ ਪੈਦਾ ਕਰ ਲਏ ਨੇ, ਉਹਨਾਂ ਤੋਂ ਉਹ ਕਾਰੇ ਕਰਵਾ ਲਏ ਨੇ ਕਿ ਅੱਜ ਸਿੱਖ ਆਪਦੀਆਂ ਸਾਰੀਆਂ ਸੰਸਥਾਵਾਂ ਦੀ ਨਾਵਾਚਕ ਲਿਸਟ ਬਣਾ ਕੇ ਪੇਸ਼ ਕਰ ਸਕਦੇ ਆ ਕਿ ਲਓ ਜੀ ਕਰ ਲੋ ਗੱਲ ਅਖੰਡ ਕੀਰਤਨੀ ਜਥੇ ਦੀ, ਉਹਨਾਂ ਨੇ ਐਂ ਕਰਤਾ, ਉਹਨਾਂ ਨੇ ਉਹ ਕਹਿਤਾ। ਆ ਜੀ ਦਮਦਮੀ ਟਕਸਾਲ, ਇਹਨਾਂ ਨੇ ਐਂ ਕਿਹਾ ਸੀ, ਇਹਨਾਂ ਨੇ ਉਹ ਕੀਤਾ ਸੀ। ਆ ਜੀ ਅਕਾਲੀ ਦਲ, ਆ ਲੋ ਜੀ ਅਕਾਲ ਤਖਤ, ਸ਼੍ਰੋਮਣੀ ਕਮੇਟੀ। ਸਾਡੇ ਕੋਲੋਂ ਸਾਡੀਆਂ ਹੀ ਸੰਸਥਾਵਾਂ ਜਿਹੜੀਆਂ ਨੇ ਉਹ ਰੱਦ ਕਰਵਾਉਣ ਦੇ ਲਈ ਜਿੰਨੀ ਨੈਗੇਟਿਵਿਟੀ ਨਾਲ ਭਰਿਆ ਹੋਇਆ ਉਹਨਾਂ ਦਾ ਰਿਕਾਰਡ ਬਣਾ ਧਰਿਆ, ਉਹ ਤਾਂ ਦੁਸ਼ਮਣ ਦੀ ਚਾਲ ਆ। ਪਰ ਅਸੀਂ ਆਪਦੇ ਕੌਮ ਦੇ ਬੰਦਿਆਂ ਨੂੰ, ਕੌਮ ਦੀਆਂ ਸੰਸਥਾਵਾਂ ਨੂੰ ਇਸ ਤਰੀਕੇ ਨਾਲ ਦੇਖ ਰਹੇ ਆ ਕਿ ਦੁਸ਼ਮਣ ਪੂਰਾ ਨਿਹਾਲ ਆ ਕਿ ਠੀਕ ਆ, ਤੁਹਾਡੀ ਕੌਮ ਦਾ ਹੀ ਨੁਕਸਾਨ ਹੁੰਦਾ, ਤੁਸੀਂ ਆਪਦੀ ਕੌਮ ਦੀਆਂ ਸੰਸਥਾਵਾਂ ਨੂੰ ਨਿੰਦੋ ਭੰਡੋ। ਤੋ ਇਹ ਜਿਹੜਾ ਉਹਨਾਂ ਦਾ ਸਿਸਟਮ ਹੈ, ਇਹਨੂੰ ਸਮਝ ਕੇ ਆਪਣਾ ਬਣਦਾ ਕੀ ਆ ਕਿ ਇਹਨਾਂ ਚੱਕਰਾਂ ਚੋਂ ਨਿਕਲੋ। ਅਕਾਲੀ ਲੀਡਰਸ਼ਿਪ ਨੇ ਇਹੀ ਕੰਜਰ ਘਾਟ ਕਰਨਾ ਜਿਹੜਾ ਉਹ ਕਰਦੇ ਆ। ਉਹਨਾਂ ਨੇ ਕਦੇ ਵੀ ਭਾਰਤੀ ਨਿਜ਼ਾਮ ਦੇ ਉਲਟ ਉਹਨਾਂ ਨੇ ਛੱਡ ਦਿੱਤਾ ਹੋਇਆ ਐਜੀਟੇਸ਼ਨ ਨੂੰ। ਉਹ ਕਦੇ ਵੀ ਸਿੱਖ ਮੁੱਦਿਆਂ ਤੇ ਨਹੀਂ ਲੜਨਗੇ। ਉਹਨਾਂ ਨੂੰ ਪਤਾ ਵੀ ਨਹੀਂ ਹੈਗਾ ਕਿ ਇਹ ਭਾਰਤੀ ਨਿਜ਼ਾਮ ਦੀ ਚਾਲ ਆ ਕਿ ਅਕਾਲੀ ਲੀਡਰਸ਼ਿਪ ਅੱਜ ਤੋਂ ਬਾਅਦ ਜਿਹੜਾ ਇਹ ਫੈਸਲਾ ਕਰੀ ਫਿਰਦੇ ਆ ਨਾ ਕਿ ਅਕਾਲੀ ਲੀਡਰਸ਼ਿਪ ਕਦੇ ਵੀ ਕੌਮ ਅਤੇ ਪੰਥ ਦੇ ਮੁੱਦਿਆਂ ਤੇ ਸੰਘਰਸ਼ ਨਹੀਂ ਕਰੇਗੀ। ਇਹ ਫੈਸਲਾ ਦਿੱਲੀ ਦਰਬਾਰ ਦੀ ਕਾਮਯਾਬੀ ਹੈ। ਜਿਹੋ ਜਿਹਾ ਕੁਝ ਅੱਜ ਦਮਦਮੀ ਟਕਸਾਲ ਜਾਂ ਹੋਰ ਸਿੱਖ ਸੰਸਥਾਵਾਂ ਜਿਨ੍ਹਾਂ ਕਾਰਨਾਂ ਕਰਕੇ ਸਿੱਖ ਮਨਾਂ ਦੇ ਵਿੱਚ ਇਹਨਾਂ ਪ੍ਰਤੀ ਇੱਕ ਸਹੀ ਭਾਵਨਾ ਨਹੀਂ ਹੈ, ਨੈਗੇਟਿਵ ਭਾਵਨਾ ਹੈ, ਉਹ ਸਾਰਾ ਕੁਝ ਦਿੱਲੀ ਦੀ ਕਾਮਯਾਬੀ ਹੈ। ਹੁਣ ਇਹਨਾਂ ਸੰਸਥਾਵਾਂ ਦਾ ਸੁਧਾਰ ਕਰਾਉਣ ਦੀ ਥਾਂ, ਇਹਨਾਂ ਨੂੰ ਨਿੰਦਣ ਭੰਡਣ ਦੀ ਥਾਂ ਸਾਡਾ ਕੀ ਬਣਦਾ ਕਿ ਅਸੀਂ ਆਪਦੀ ਜਿਹੜੀ ਅੱਖ ਆ ਉਹ ਨਿਸ਼ਾਨੇ ਤੇ ਰੱਖੀਏ ਕਿ ਸਾਡਾ ਨਿਸ਼ਾਨਾ ਖਾਲਿਸਤਾਨ। ਆ ਹੁਣੇ ਇੱਕ ਕਪਲ ਸਿੱਬਲ ਆ ਜਿਹੜਾ, ਉਹਦੀ ਸਕਰੀਨਸ਼ਾਟ ਉਹਦਾ ਆਇਆ, ਕਿਸੇ ਨੇ ਭੇਜਿਆ ਸੱਜਣ ਨੇ, ਜਿਹਦੇ ਵਿੱਚ ਉਹਨੇ ਕਿਹਾ ਕਿ 10 ਗੁਰੂ ਸਾਹਿਬਾਨ ਜਿਹੜੇ ਨੇ ਇਹ ਹਿੰਦੂ ਹੈਗੇ ਆ ਜੀ, ਬੇਦੀ ਸੋਢੀ ਨੇ, ਤ੍ਰੇਹਣ ਤੇ ਭੱਲੇ ਨੇ, ਤੇ ਇਹ ਜੀ ਐਵੇਂ ਜਿਹੜੀਆਂ ਵਿਰੋਧੀ ਤਾਕਤਾਂ ਨੇ ਉਹ ਜੀ ਸਿੱਖਾਂ ਤੇ ਹਿੰਦੂਆਂ ਨੂੰ ਏਦਾਂ ਜੋ ਵੀ ਉਹ ਕਰਦੇ ਹੁੰਦੇ ਆ। ਕੰਵਲ ਸਿੱਬਲ ਉਹਦਾ ਨਾਮ, ਕੰਵਲ ਸਿੱਬਲ ਇਹਨੇ ਕਿਹਾ। ਤੇ ਇਹਦਾ ਜਵਾਬ ਕੀ ਆ? ਹੁਣ ਸਾਡੇ ਬੰਦੇ ਲੱਗ ਜਾਂਦੇ ਆ ਜਦੋਂ ਵੀ ਇਹੋ ਜਿਹੀ ਭਕਾਈ ਕੋਈ ਮਾਰਦਾ, ਖਾਸ ਤੌਰ ਤੇ ਜਿਹੜਾ ਮੋਹਨ ਭਾਗਵਤ ਆ ਉਹ ਕਹਿੰਦਾ ਹੁੰਦਾ, ਉਹਨੇ ਸਾਲ 'ਚ 4 ਵਾਰੀ ਇਹ ਕੁੱਤੇ ਭਕਾਈ ਕਰਨੀ ਹੁੰਦੀ ਆ ਕਿ ਸਿੱਖ ਤਾਂ ਹਿੰਦੂ ਨੇ। ਸਿੱਖ ਫਿਰ ਰੌਲਾ ਪਾਉਂਦੇ ਆ, ਸਾਡੀਆਂ ਸਾਰੀਆਂ ਸੰਸਥਾਵਾਂ ਬੋਲਦੀਆਂ ਨੇ। ਤੇ ਇਹ ਹੁਣ ਪਹਿਲਾਂ ਹੀ ਪਤਾ ਹੁੰਦਾ ਬਈ ਦਲ ਖਾਲਸਾ ਵਾਲੇ ਆਹ ਕਹਿਣਗੇ, ਬਾਦਲ ਦਲ ਵਾਲੇ ਆਹ ਕਹਿਣਗੇ, ਫਲਾਨੇ ਆਹ ਕਹਿਣਗੇ। ਹਰੇਕ ਪਾਰਟੀ ਦਾ, ਹਰੇਕ ਗਰੁੱਪ ਦਾ ਆਪਾਂ ਨੂੰ ਸਮਝ ਹੁੰਦੀ ਆ ਕਿ ਇਸ ਗੱਲ ਦੇ ਬਾਅਦ 'ਚ ਹੁਣ ਆਹ ਕੁਛ ਆਊਗਾ। ਫਿਰ 3 ਮਹੀਨੇ ਬਾਅਦ ਕਹਿ ਦਿੰਦੇ ਨੇ। ਹੁਣ ਇਹਦਾ ਜਿਹੜਾ ਪੱਕਾ ਇਲਾਜ ਆ ਉਹ ਹੈਗਾ ਖਾਲਿਸਤਾਨ। ਜਦੋਂ ਸਿੱਖ ਕਹਿੰਦੇ ਆ ਵੀ ਖਾਲਿਸਤਾਨ ਲੈਣਾ ਜਾਂ ਕਹਿੰਦੇ ਆ ਵੀ ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ, ਉਦੋਂ ਇਹ ਸਾਰੀਆਂ ਗੱਲਾਂ ਦਾ ਜਵਾਬ ਵਿੱਚ ਹੀ ਆ ਜਾਂਦਾ। ਜਿੱਦਣ ਸਿੱਖਾਂ ਨੇ ਖਾਲਿਸਤਾਨ ਹਾਸਲ ਕਰ ਲਿਆ, ਉਦਣ ਜਦੋਂ ਇਹਨਾਂ ਦੇ ਅੰਦਰੋਂ ਇਹ ਲੂਰੀ ਜੀ ਉੱਠਿਆ ਕਰੂਗੀ ਨਾ, ਲੂਰੀਆਂ ਜਿਹੀਆਂ ਉੱਠਦੀਆਂ ਇਹਨਾਂ ਦੇ ਅੰਦਰ ਕਿ ਸਿੱਖਾਂ ਨੂੰ ਆਪਾਂ ਹਿੰਦੂ ਕਹੀਏ, ਫਿਰ ਇਹ ਸੋਚਿਆ ਕਰਨਗੇ ਕਿ ਹੁਣ ਅਸੀਂ ਹਾਰੀ ਹੋਈ ਲੜਾਈ ਲੜ ਰਹੇ ਹਾਂ। ਸਿੱਖ ਖਾਲਿਸਤਾਨ ਲੈ ਕੇ, ਖਾਲਿਸਤਾਨ ਬਣਾ ਕੇ ਸਾਨੂੰ ਹਰਾ ਚੁੱਕੇ। ਸਿੱਖ ਗੁਰੂ ਸਾਹਿਬਾਨ ਦੇ ਫਲਸਫੇ ਨੂੰ
ਸਿੱਖ ਇਤਿਹਾਸ ਨੂੰ ਜੇਕਰ ਦੁਨੀਆ ਦੇ ਵਿੱਚ ਜਿਉਂਦਾ ਰੱਖਣਾ ਤਾਂ ਖਾਲਿਸਤਾਨ ਦੀ ਸਿਰਜਣਾ ਅਤ ਜ਼ਰੂਰੀ ਹੈ। ਤੇ ਇਹ ਗੱਲ ਹਿੰਦੂ ਤਵੀਆਂ ਨੂੰ ਬਿਲਕੁਲ ਉਹਨਾਂ ਨੂੰ ਨਹੀਂ ਪਤਾ ਕਿ ਸਿੱਖ ਤਾਂ ਭੋਲੇ ਪੰਛੀ 1947 ਮੌਕੇ ਭਾਰਤ ਮਾਤਾ ਦੀ ਜੈ ਕਹਿ ਕੇ ਇੱਧਰ ਆ ਗਏ ਸੀ। ਸਿੱਖਾਂ ਨੇ ਤਾਂ ਨਨਕਾਣਾ ਸਾਹਿਬ ਸਮੇਤ ਆਪਣੀਆਂ ਜਾਨੋਂ ਪਿਆਰੀਆਂ ਹੋਰ ਬਹੁਤ ਬੇਸ਼ਕੀਮਤੀ ਵਿਰਾਸਤਾਂ ਤਿਆਗ ਕੇ ਛੱਡ ਕੇ ਭਾਰਤ ਨਾਲ ਹਿੰਦੂ ਨਾਲ ਆਪਦਾ ਨਾਤਾ ਜੋੜ ਲਿਆ ਸੀ। ਸਿੱਖ ਤਾਂ ਪਿਛਲੇ 200-300 ਸਾਲ ਤੋਂ ਬਾਹਮਣਾਂ ਦੇ ਚੱਕਰ 'ਚ ਫਸ ਕੇ ਮੁਸਲਮਾਨਾਂ ਨੂੰ ਗਾਲਾਂ ਕੱਢਦੇ ਕਿ ਜੀ ਇਹਨਾਂ ਨੇ ਸਾਡੇ ਗੁਰੂ ਸਾਹਿਬਾਨ ਨੂੰ, ਇਹਨਾਂ ਨੇ ਸਾਡੇ ਧਰਮ ਨੂੰ, ਉਹ ਸਾਰਾ ਜਿਹੜਾ ਇਤਿਹਾਸ। ਸਿੱਖ ਤਾਂ 1947 ਤੋਂ ਬਾਅਦ ਜੇ ਕਿਤੇ ਬ੍ਰਾਹਮਣਵਾਦੀ ਹਿੰਦੂ ਤਵੀ ਸੋਚ ਇਹਨਾਂ ਨੂੰ ਜ਼ੁਲਮ ਨਾ ਕਰਦੀ, ਅਤਿਆਚਾਰ ਨਾ ਕਰਦੀ ਤਾਂ ਭਾਰਤ ਦੇ ਵਿੱਚ ਬੜੀ ਮੌਜ ਨਾਲ ਸਿੱਖ ਰਹਿ ਸਕਦੇ ਸੀ। ਪਰ ਇਹ ਗੱਲ ਹੋਈ ਨਹੀਂ, ਜਿਹਦੇ ਨਤੀਜੇ ਵਜੋਂ ਸਿੱਖ ਜਿਹੜਾ ਹੈ ਉਹ ਪਹਿਲਾਂ ਤਾਂ ਹਿੰਦੁਸਤਾਨ ਮੁਰਦਾਬਾਦ ਕਹਿਣ ਤੱਕ ਆਇਆ, ਫਿਰ ਉਹ ਖਾਲਿਸਤਾਨ ਜਿੰਦਾਬਾਦ ਕਹਿਣ ਤੱਕ ਆਇਆ। ਇੱਕ ਦਿਨ 'ਚ ਨਹੀਂ ਆਇਆ, ਅਜੇ ਵੀ ਕੌਮ ਦਾ ਇੱਕ ਹਿੱਸਾ ਹਿੰਦੁਸਤਾਨ ਜਿੰਦਾਬਾਦ ਕਹਿ ਰਿਹਾ। ਹਿੰਦੁਸਤਾਨ ਮੁਰਦਾਬਾਦ ਤੋਂ ਕਹਾਉਣ ਲਈ ਉਹਨੂੰ ਜਲੀਲ ਕੀਤਾ ਜਾ ਰਿਹਾ, ਉਹਦੇ ਛਿੱਤਰ ਫੇਰਿਆ ਜਾ ਰਿਹਾ ਕਿ ਕਹਿ ਹਿੰਦੁਸਤਾਨ ਮੁਰਦਾਬਾਦ। ਤੇ ਜਦੋਂ ਉਹ ਫੇਰ ਨਹੀਂ ਹਟਦਾ, ਫਿਰ ਗਲ 'ਚ ਟਾਇਰ ਪਾ ਕੇ ਉਹਦੀ ਧੀ ਭੈਣ ਨੂੰ ਜਲੀਲ ਕਰਕੇ ਉਹਨੂੰ ਖਾਲਿਸਤਾਨ ਦੇ ਰਾਹ ਤੋਰਿਆ ਜਾ ਰਿਹਾ। ਮੈਂ ਅੱਗੇ ਵੀ ਕਹਿਣਾ, ਅੱਜ ਫੇਰ ਕਹਿਣਾ, ਕਿਸੇ ਵੀ ਸਿੱਖ ਨੂੰ ਕੋਈ ਦੂਜਾ ਮੁਲਕ, ਕੋਈ ISI, ਕੋਈ ਪਾਕਿਸਤਾਨ, ਕੋਈ ਕੈਨੇਡਾ, ਅਮਰੀਕਾ, ਕੋਈ ਨੋਟ ਦਿਖਾ ਕੇ, ਕੋਈ ਕਿਰਪਾਨ ਦਿਖਾ ਕੇ, ਕੋਈ ਡਰ ਦਿਖਾ ਕੇ, ਕੋਈ ਲੋਭ ਲਾਲਚ ਦਿਖਾ ਕੇ ਖਾਲਿਸਤਾਨੀ ਨਹੀਂ ਬਣਾ ਸਕਦਾ। ਇਹ ਤਾਂ ਹਿੰਦੂ ਤਵੀ ਨਿਜ਼ਾਮ ਆ ਜਿਹੜਾ ਭਾਰਤ ਦਾ, ਉਹਦੀ ਫਾਸੀਵਾਦੀ ਬਿਰਤੀ ਆ ਜਿਹਨੇ ਧੱਕ ਕੇ ਸਿੱਖਾਂ ਨੂੰ ਖਾਲਿਸਤਾਨ ਦਾ ਝੰਡਾ ਚੁਕਾਇਆ। ਹੁਣ ਸਿੱਖਾਂ ਦੇ ਹੱਥ ਵਿੱਚ ਆਏ ਹੋਏ ਖਾਲਿਸਤਾਨ ਦੇ ਇਸ ਝੰਡੇ ਨੇ, ਖਾਲਿਸਤਾਨੀ ਏਜੰਡੇ ਨੇ ਜਿਸ ਤਰੀਕੇ ਨਾਲ ਇੰਟਰਨੈਸ਼ਨਲ ਲੈਵਲ ਤੇ ਸਪੇਸ ਹਾਸਲ ਕਰ ਲਈ ਹੈ, ਜਿਸ ਤਰੀਕੇ ਨਾਲ ਸਾਰੇ ਸੰਸਾਰ ਦੇ ਵਿੱਚ ਖਾਲਿਸਤਾਨ ਇੱਕ ਇਹੋ ਜਿਹਾ ਸੈਂਟਰਲ ਸਟੇਜ ਵਾਲਾ ਇਸ਼ੂ ਬਣ ਗਿਆ ਹੈ ਕਿ ਚਾਈਨਾ, ਰਸ਼ੀਆ, ਯੂਕਰੇਨ ਜੰਗ, ਇਜ਼ਰਾਈਲ ਦਾ ਮਸਲਾ, ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਇੰਗਲੈਂਡ, ਇਹਨਾਂ ਮੁਲਕਾਂ ਦੇ ਜਿਹੜੇ ਭਾਰਤ ਤੋਂ ਬਾਹਰ ਸਾਰੇ ਸੰਸਾਰ ਦੇ ਅਹਿਮ ਮੁਲਕ ਨੇ, UN ਤੱਕ ਖਾਲਿਸਤਾਨ ਦਾ ਜਿਹੜਾ ਨਗਾਰਾ ਉਹ ਪੂਰੇ ਜੋਸ਼ ਖਰੋਸ਼ ਨਾਲ ਗੜਕ ਰਿਹਾ, ਗਰਜ ਰਿਹਾ। ਤੇ ਗਰਾਊਂਡ ਦੇ ਉੱਤੇ ਪੂਰਾ ਦਿਖਾਵਾ ਕੀਤਾ ਜਾ ਰਿਹਾ ਕਿ ਇੱਥੇ ਕੋਈ ਭਾਰਤ ਵਿੱਚ ਤਾਂ, ਪੰਜਾਬ ਦੇ ਵਿੱਚ ਤਾਂ ਖਾਲਿਸਤਾਨ ਦੀ ਕੋਈ ਗੱਲ ਹੀ ਹੈ ਨਹੀਂ। ਮੰਨ ਲਈ ਗੱਲ ਜੀ ਭਾਰਤ ਮਾਤਾ ਵਾਲਿਓ ਕਿ ਇੱਥੇ ਖਾਲਿਸਤਾਨ ਦੀ ਗੱਲ ਹੈ ਨਹੀਂ, ਫਿਰ ਚੁੱਪ ਕਰਕੇ ਰੈਫਰੈਂਡਮ ਕਰਾਓ। UN ਵਾਲਿਆਂ ਨੂੰ ਕਹੋ ਕਿ ਇੱਥੇ ਤਾਂ 99% ਨਹੀਂ 100% ਲੋਕ ਖਾਲਿਸਤਾਨ ਦੇ ਖਿਲਾਫ ਵੋਟ ਪਾਉਣਗੇ, ਤੁਸੀਂ ਕਰਾ ਲਓ ਵੋਟਾਂ। ਪਰ ਇਹਨਾਂ ਨੂੰ ਪਤਾ ਵੀ ਜੇ ਅਸੀਂ ਪੰਗਾ ਲੈ ਬੈਠੇ, ਪੰਜਾਬ ਦੇ ਲੋਕਾਂ ਨੂੰ ਕਹਿ ਬੈਠੇ ਵੀ ਇੱਥੇ ਜੀ ਖਾਲਿਸਤਾਨ ਤੇ ਰੈਫਰੈਂਡਮ ਹੋਊਗਾ, ਵੀ ਖਾਲਿਸਤਾਨ ਦੇ ਹੱਕ ਚੋਂ ਖਿਲਾਫ, ਤਾਂ ਇੱਥੇ ਤਾਂ ਲਾਰਿਆਂ ਨੇ ਵੀ ਪੰਜਾਬ ਦਿਆਂ ਨੇ ਖਾਲਿਸਤਾਨ ਦੇ ਹੱਕ ਵਿੱਚ ਵੋਟ ਪਾਉਣੀ ਆ। ਕਿਉਂਕਿ ਖਾਲਿਸਤਾਨ ਦੇ ਸੰਘਰਸ਼ ਵਿੱਚ ਜਦੋਂ ਖਾੜਕੂ ਲਹਿਰ ਦਾ ਜ਼ੋਰ ਚੜ੍ਹਿਆ, ਉਸ ਮੌਕੇ ਬੇਸ਼ੁਮਾਰ ਹਿੰਦੂ ਪੰਡਤ ਲਾਲਿਆਂ ਦੇ ਮੁੰਡੇ ਆਪੋ ਆਪਣੇ ਪਰਿਵਾਰਾਂ ਨੂੰ ਫਤਿਹ ਬੁਲਾ ਕੇ, ਸਿੰਘ ਸੱਜ ਕੇ, ਸਿੱਖੀ ਸਰੂਪ ਵਿੱਚ ਆ ਕੇ ਖਾਲਿਸਤਾਨ ਦੇ ਲੇਖੇ ਲੱਗ ਗਏ। ਮੁਸਲਮਾਨ, ਗੁੱਜਰਾਂ ਦੇ ਤੇ ਹੋਰ ਬਹੁਤ ਸਾਰੇ ਪਰਿਵਾਰਾਂ ਦੇ ਮੁੰਡੇ ਖਾਲਿਸਤਾਨੀ ਸੰਘਰਸ਼ ਵਿੱਚ, ਖਾੜਕੂ ਸੰਘਰਸ਼ ਵਿੱਚ ਸ਼ਹਾਦਤਾਂ ਪਾ ਗਏ। ਜਿਹੜੇ ਪੁਲਿਸ ਵਿੱਚ ਸੀ, ਫੌਜ ਵਿੱਚ ਸੀ, ਜਾਂ ਭਾਰਤੀ ਸਟੇਟ ਦੇ ਹੋਰ ਬਹੁਤ ਸਾਰੇ ਮਹਿਕਮਿਆਂ ਦੇ ਵਿੱਚ ਨੌਕਰੀਆਂ ਕਰਦੇ ਸੀ, ਉਹਨਾਂ ਵਿੱਚੋਂ ਬੇਸ਼ੁਮਾਰ ਸਿੰਘ ਸੱਜ ਕੇ ਖਾਲਿਸਤਾਨੀ ਖਾੜਕੂ ਸੰਘਰਸ਼ ਦੇ ਲੇਖੇ ਲੱਗ ਗਏ।
ਸੋ ਜੇਕਰ ਖਾੜਕੂ ਬਣ ਕੇ ਜਦੋਂ ਬੰਦਾ ਹਥਿਆਰਬੰਦ ਸੰਘਰਸ਼ ਚ ਆਉਂਦਾ ਤਾਂ ਸਟੇਟ ਦੇ ਜ਼ੁਲਮਾਂ ਦਾ ਵੀ ਪਤਾ ਹੁੰਦਾ। ਸਟੇਟ ਕੋਈ ਕਸਰ ਨਹੀਂ ਛੱਡਦੀ। ਅਤਿਆਚਾਰ ਔਰ ਖਾਸ ਤੌਰ ਦੇ ਉੱਤੇ ਜੋ ਜ਼ੁਲਮ ਖਾੜਕੂਆਂ ਦੇ ਉੱਤੇ ਹੋਇਆ ਉਹ ਦੁਨੀਆ ਦੇ ਵਿੱਚ ਕਿਤੇ ਉਹਦੀ ਮਿਸਾਲ ਨਹੀਂ ਮਿਲਦੀ। ਉਸ ਜ਼ੁਲਮ ਦੇ ਦੌਰ ਵਿੱਚ ਵੀ ਜੇਕਰ ਸਿੱਖਾਂ ਦੇ ਘਰਾਂ 'ਚ ਜੰਮਿਆ ਹੋਇਆਂ ਤੋਂ ਬਗੈਰ ਹੋਰ ਲੋਕ ਖਾਸ ਤੌਰ ਦੇ ਉੱਤੇ ਪੁਲਿਸ ਵਿੱਚੋਂ, ਫੌਜ ਵਿੱਚੋਂ ਤੇ ਹੋਰ ਜਿਹੜੇ ਦੂਜਿਆਂ ਜਾਤਾਂ, ਗੋਤਾਂ, ਬਰਾਦਰੀਆਂ, ਧਰਮਾਂ ਦੇ ਲੋਕ ਆ, ਜੇ ਉਹ ਖਾੜਕੂ ਸੰਘਰਸ਼ ਮੌਕੇ ਨਹੀਂ ਟਲੇ, ਉਦੋਂ ਉਹ ਖਾਲਿਸਤਾਨੀ ਝੰਡਾ ਚੱਕ ਕੇ ਨਾਲ ਸ਼ਹਾਦਤਾਂ ਪਾਉਣ ਲਈ ਆ ਸਕਦੇ ਆ। ਤੇ ਇੱਕ ਵੋਟ ਪਾਉਣ ਮੌਕੇ ਤਾਂ ਗੱਲ ਹੀ ਸੌਖੀ ਹੈ। ਵੋਟ ਪਾਉਣ ਮੌਕੇ ਤਾਂ ਪੰਜਾਬ ਦੀ ਧਰਤੀ ਉੱਤੇ ਵਸਣ ਵਾਲੇ ਹਰੇਕ ਬੰਦੇ ਨੇ, ਚਾਹੇ ਉਹ ਮੁਸਲਮਾਨ ਆ, ਚਾਹੇ ਉਹ ਹਿੰਦੂ ਆ, ਚਾਹੇ ਉਹ ਕੋਈ ਹੋਰ ਆ, ਉਹਨੇ ਇਹੀ ਸੋਚਣਾ ਸਿੱਖਾਂ ਵਰਗਾ ਗੁਰੂ ਸਾਹਿਬਾਨ ਦੇ ਸੰਕਲਪ ਜਿਹੜੇ ਨੇ ਰਾਜ ਵਾਲੇ, ਉਹਨਾਂ ਵਰਗਾ ਰਾਜ ਭਾਗੇ ਤੋਂ ਮਿਲਣਾ। ਜੋ ਭਗਤ ਰਵਿਦਾਸ ਜੀ ਨੇ ਰਾਜ ਦਾ ਸੁਪਨਾ, ਰਾਜ ਦਾ ਆਦਰਸ਼ ਆਪਦੀ ਬਾਣੀ ਵਿੱਚ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੇਗਮਪੁਰੇ ਦਾ ਪ੍ਰਸੰਗ ਹੈ, ਸੰਕਲਪ ਹੈ, ਉਹ ਜਾਂ ਜਿਹੜਾ ਪ੍ਰਸੰਗ ਗੁਰੂ ਸਾਹਿਬਾਨ ਦਾ, ਜਦੋਂ ਉਹ ਸਾਰਾ ਕੁਝ ਸਾਹਮਣੇ ਆਉਂਦਾ, ਉਹਦੇ ਵਿੱਚ ਚਾਹੇ ਕੋਈ ਵੀ ਬਰਾਦਰੀ ਆ, ਹਰ ਬਰਾਦਰੀ ਇਹੀ ਸੋਚਦੀ ਆ ਕਿ ਖਾਲਿਸਤਾਨ ਵਰਗੀ ਗੱਲ ਕਿਤੇ ਨਹੀਂ ਬਣਨੀ। ਸੋ ਇਹ ਗੱਲ ਇੰਡੀਅਨ ਸਟੇਟ ਸਿਸਟਮ ਨੂੰ ਅੰਦਰੋਂ ਅੰਦਰੀ ਪੂਰੀ ਤਰ੍ਹਾਂ ਪਤਾ ਵੀ ਇਹ ਜ਼ਰੂਰੀ ਨਹੀਂ ਕਿ ਸਾਰੇ ਪੰਜਾਬ ਦੇ ਲੋਕ ਆਪਦੀਆਂ ਗੱਡੀਆਂ ਉੱਤੇ, ਕਾਰਾਂ ਉੱਤੇ, ਸਕੂਟਰਾਂ, ਮੋਟਰਸਾਈਕਲਾਂ ਤੇ, ਘਰਾਂ ਉੱਤੇ, ਦਫ਼ਤਰਾਂ ਉੱਤੇ ਖਾਲਿਸਤਾਨ ਦੇ ਝੰਡੇ ਲਾ ਕੇ ਦਿਖਾਉਣ। ਅਸਲ ਵਿੱਚ ਹਰ ਇੱਕ ਬੰਦਾ ਇੰਡੀਅਨ ਸਟੇਟ ਸਿਸਟਮ ਤੋਂ ਇੰਨਾ ਦੁਖੀ ਹੈ, ਕਿਉਂਕਿ ਜੋ ਕੁਝ ਸਾਹਮਣੇ ਆ ਰਿਹਾ ਇਹਦੇ ਕਰਕੇ, ਤੇ ਇਸ ਗੱਲ ਤੋਂ ਡਰਦਿਆਂ ਕਦੇ ਵੀ ਭਾਰਤੀ ਨਿਜ਼ਾਮ ਇਸ ਗੱਲ ਵੱਲ ਨਹੀਂ ਆਉਂਦਾ ਵੀ ਠੀਕ ਆ ਜੀ ਵੋਟਾਂ ਪਵਾ ਲੈਂਦੇ ਆ, ਰੈਫਰੈਂਡਮ ਕਰਾ ਲੈਂਦੇ, ਨਹੀਂ ਤਾਂ ਰੈਫਰੈਂਡਮ ਕਰਾਉਣਾ। ਦੂਜੇ ਪਾਸੇ ਇਹਦੇ ਉਲਟ ਭਾਰਤੀ ਖੁਫੀਆ ਏਜੰਸੀਆਂ ਖਾਲਿਸਤਾਨ ਦੇ ਉਸ ਸੰਘਰਸ਼ ਨੂੰ, ਜਿਹਦੇ ਬਾਰੇ ਕਹਿੰਦੇ ਉਹ ਤਾਂ ਹੈ ਹੀ ਨਹੀਂ ਜੀ ਕਿਤੇ, ਉਹਨੂੰ ਡੀਲ ਕਰਨ ਲਈ ਕੀ ਕਰ ਰਹੇ ਨੇ, ਕਿਤੇ ਬੰਦੇ ਮਰਵਾ ਰਹੇ ਨੇ, ਕਿਤੇ ਕਿੰਨਾ ਕੁਛ ਆ। ਹੁਣ ਲਾਰੈਂਸ ਬਿਸ਼ਨੋਈ ਵਰਗਾ ਚਿਹਰਾ ਮੋਹਰਾ ਵਰਤ ਕੇ ਜੋ ਕੁਝ ਕਰਵਾ ਰਹੇ ਆ, ਇਹ ਜੇਕਰ ਖਾਲਿਸਤਾਨ ਦਾ ਸੰਘਰਸ਼ ਕਿਤੇ ਹੈ ਹੀ ਨਹੀਂ, ਜੇ ਕਿਤੇ ਐਗਜ਼ਿਸਟ ਹੀ ਨਹੀਂ ਕਰਦਾ, ਤੇ ਫਿਰ ਇਹ ਜਿਹੜੇ ਟਟਵੈਰ ਕਰਨੇ ਪੈ ਰਹੇ ਆ, ਇਹ ਕਿਸ ਖੁਸ਼ੀ 'ਚ ਹੋ ਰਹੇ ਨੇ। ਖੈਰ, ਇੱਕ ਹੋਰ ਜ਼ਰੂਰੀ ਨੁਕਤਾ ਹੈ ਕਿ ਦਿੱਲੀ ਦੇ ਵਿੱਚ ਕੁਝ ਸਿੱਖਾਂ ਨੇ ਉੱਥੇ ਨਾਲ ਕੁਝ ਲਾਲੇ ਰਲਾ ਕੇ ਇੱਕ ਮਾਰਚ ਕੀਤਾ, ਪਰ ਅਸਲ ਵਿੱਚ ਉਹ ਮਾਰਚ ਭਾਰਤੀ ਖੁਫੀਆ ਏਜੰਸੀਆਂ ਦਾ ਆਰਗੇਨਾਈਜ਼ਡ ਕੀਤਾ ਹੋਇਆ ਮਾਰਚ ਸੀ। ਤੇ ਸਾਰੇ ਸੰਸਾਰ ਦੇ ਲੋਕ ਹੱਸਦੇ ਆ ਕਿ ਜਿਨ੍ਹਾਂ ਸਿੱਖਾਂ ਨੂੰ ਤੁਸੀਂ ਕਤਲ ਕਰਦੇ ਹੋ ਕਿ ਇਹ ਖਾਲਿਸਤਾਨ ਮੰਗਦੇ ਆ, ਤੇ ਆਹ ਤੁਸੀਂ ਕਿੱਥੋਂ ਲੱਭ ਕੇ ਲਿਆਂਦੇ ਆ ਜਮੂਰੇ। ਇਹ ਜਿਹੜੇ ਜਮੂਰੇ ਆ, ਜਿਨ੍ਹਾਂ ਦੀਆਂ ਵਾਗਾਂ, ਜਿਨ੍ਹਾਂ ਦੀਆਂ ਤਣਾਵਾਂ ਕਿਸੇ ਹੋਰ ਦੇ ਹੱਥ 'ਚ ਨੇ, ਉਹਨਾਂ ਦਾ ਸਭ ਪਤਾ ਕਿ ਅਸਲ ਵਿੱਚ ਇਹਨਾਂ ਦੇ ਹੱਥ ਵਿੱਚ ਇਹ ਜਿਹੜੇ ਤੁਸੀਂ ਬੈਨਰ ਫੜਾ ਕੇ ਤੋਰੇ ਆ ਨਾ, ਇਹ ਬੈਨਰਾਂ ਦੇ ਉੱਤੇ ਜੋ ਲਿਖਿਆ ਨਾ ਕਿ ਜੀ ਸੱਚਾ ਸਿੱਖ ਕਦੇ ਖਾਲਿਸਤਾਨ ਦਾ ਹਾਮੀ ਨਹੀਂ ਹੋ ਸਕਦਾ, ਅਸਲ ਵਿੱਚ ਗੱਲ ਬਿਲਕੁਲ ਉਲਟ ਵਾ। ਬਈ ਉਹ ਸਿੱਖ ਕਾਹਦਾ ਹੈ ਜਿਹੜਾ ਖਾਲਿਸਤਾਨ ਦੇ ਖਿਲਾਫ। ਸਿੱਖ ਉਹੀ ਹੈ ਜਿਹੜਾ ਅਰਦਾਸ ਮੌਕੇ ਪੂਰਾ ਗਰਜ ਕੇ ਕਹਿੰਦਾ ਰਾਜ ਕਰੇਗਾ ਖਾਲਸਾ। ਸੋ ਰਾਜ ਕਰੇਗਾ ਖਾਲਸਾ ਦੀ ਹਰ ਮੌਕੇ ਅਰਦਾਸ ਕਰਨ ਵਾਲਾ ਸਿੱਖ ਖਾਲਿਸਤਾਨ ਦਾ ਵਿਰੋਧੀ ਕਿਵੇਂ ਹੋ ਸਕਦਾ? ਖਾਲਿਸਤਾਨ ਦਾ ਅਰਥ ਇਹ ਬਿਲਕੁਲ ਨਹੀਂ ਕਿ ਇਕੱਲੇ ਸਿੱਖਾਂ ਦਾ ਮੁਲਕ ਬਣਨ ਜਾ ਰਿਹਾ। ਦੁਨੀਆ 'ਚ ਇਹੋ ਜਿਹਾ ਮੁਲਕ ਕਿਤੇ ਹੁੰਦਾ ਹੀ ਨਹੀਂ। ਇਹ ਭਾਰਤੀ ਨਿਜ਼ਾਮ ਦਾ ਕੂੜ ਪ੍ਰਚਾਰ ਬੜਾ ਲੰਮਾ ਅਰਸਾ ਬਹੁਤ ਸਾਰੇ ਲੋਕਾਂ ਨੂੰ ਗੁੰਮਰਾਹ ਕਰਦਾ ਰਿਹਾ ਹੈ ਕਿ ਜੀ ਇਹ ਤਾਂ ਇਹੋ ਜਿਹਾ ਮੁਲਕ ਬਣਾਉਣ ਨੂੰ ਫਿਰਦੇ ਆ ਜਿੱਥੇ ਇਕੱਲੇ ਸਿੱਖ ਹੋਣਗੇ, ਸਿੱਖਾਂ ਵਿੱਚੋਂ ਵੀ ਇਕੱਲੇ ਨਿਹੰਗ ਸਿੰਘਾਂ ਵਰਗੇ, ਬਾਣੀ ਤੇ ਬਾਣੇ ਵਰਗੇ, ਤੇ ਅੱਗੇ ਫਿਰ ਇਹ ਵੀ ਹੋਊਗਾ ਬਈ ਜਿਵੇਂ ਜੀ ਸਵੇਰੋਂ 4 ਵਜੇ ਗੇੜਾ ਕੱਢਿਆ ਕਰਨਗੇ ਪਿੰਡ 'ਚ ਵੀ ਕਿਹਨੇ ਕਿਹਨੇ ਨਿਤਨੇਮ ਨਹੀਂ ਕੀਤਾ 7 ਵਜੇ ਨੂੰ
ਆ ਕੇ ਢਾਲਿਆ ਕਰਨੇ ਆ ਘਰਾਂ 'ਚ ਵੀ ਅੱਜ ਤੁਹਾਡੇ ਘਰੋਂ ਬਾਣੀ ਦਾ ਪਾਠ ਨਹੀਂ ਸੁਣਿਆ। ਇਹੋ ਜਿਹੀਆਂ ਬੜੀਆਂ ਊਲ ਜਲੂਲ ਗੱਲਾਂ ਗੱਪਾਂ ਜੋੜ ਕੇ ਖਾਲਿਸਤਾਨ ਦੇ ਸੰਘਰਸ਼ ਨੂੰ ਨਿੰਦਣ ਭੰਡਣ ਵਾਲਾ ਇੱਕ ਦੌਰ ਉਹ ਲੰਘ ਚੁੱਕਿਆ। ਅੱਜ ਦੁਨੀਆ ਜਿਹੜੀ ਆ ਉਹ ਕਿਤੇ ਦੀ ਕਿਤੇ ਜਾ ਚੁੱਕੀ ਹੈ। ਜਦੋਂ ਅੱਜ ਦੇ ਦੌਰ ਦੇ ਉੱਤੇ ਆ ਕੇ ਕੋਈ ਖਾਲਿਸਤਾਨ ਦੇ ਸੰਘਰਸ਼ ਨੂੰ ਦੇਖਦਾ ਤਾਂ ਬੀਤੇ ਦੌਰ ਦੀਆਂ ਬਹੁਤ ਸਾਰੀਆਂ ਗੱਲਾਂ ਉੱਤੇ ਆਪਣੇ ਆਪ ਬੰਦੇ ਨੂੰ ਹਾਸਾ ਆਉਂਦਾ ਵੀ ਆਹ ਗੱਲਾਂ ਉੱਤੇ ਕਿਸੇ ਟਾਈਮ ਅਸੀਂ ਇੰਡੀਆ ਦੀਆਂ ਤੇ ਯਕੀਨ ਕਰਦੇ ਰਹੇ। ਅਜੇ ਬਹੁਤ ਕੁਝ ਹੋਰ ਸਾਹਮਣੇ ਆਉਣਾ ਜਦੋਂ ਲੋਕਾਂ ਨੂੰ ਸਮਝ ਲੱਗਣੀ ਆ ਕਿ ਆਹ ਭਾਰਤੀ ਨਿਜ਼ਾਮ ਦੀ ਚਾਲ ਸੀ, ਅਸੀਂ ਇਸ ਟਰੈਪ ਵਿੱਚ ਫਸੇ ਰਹੇ। ਅੱਜ ਵੀ ਬਹੁਤ ਸਾਰੇ ਸਿੱਖ ਭਾਈਚਾਰੇ 'ਚ ਇਹੋ ਜਿਹੇ ਬੰਦੇ ਆ ਜਿਨ੍ਹਾਂ ਨੂੰ ਹੁਣ ਸਮਝ ਲੱਗ ਚੁੱਕੀ ਆ ਜਾਂ ਲੱਗ ਚੁੱਕਣ ਤੋਂ ਬਾਅਦ ਉਹ ਸ਼ਰਮਸ਼ਾਰ ਨੇ ਕਿ ਅਸੀਂ ਵਰਤੇ ਗਏ। ਸੋ ਜਿਹੜਾ ਵਰਤੇ ਜਾਣ ਦਾ ਪ੍ਰਸੰਗ ਆ ਇਹਨੂੰ ਸਮਝਣ ਦੀ ਲੋੜ ਆ। ਜਿਵੇਂ ਇੱਕ ਸਿੱਖਾਂ ਦਾ ਵਰਗ ਜਿਹੜਾ ਹੈ ਡੰਮੀ ਜਾਂ ਜਿਹੜੇ ਜਮੂਰੇ ਜਾਂ ਜੋਕਰ ਕੱਲ ਝੰਡੇ ਚੱਕ ਕੇ ਇੰਡੀਆ ਦੇ ਉੱਤੇ ਖਾਲਿਸਤਾਨ ਦੇ ਖਿਲਾਫ ਦਿੱਲੀ ਵਿੱਚ ਸੜਕਾਂ ਤੇ ਨਿਕਲੇ ਆ, ਅਸਲ ਵਿੱਚ ਉਹਨਾਂ ਦੇ ਹੱਥ ਵਿੱਚ ਵੀ ਝੰਡਾ ਇੰਡੀਆ ਨੇ ਚੁਕਾਇਆ। ਤੇ ਜਿਵੇਂ ਮੈਂ ਪਹਿਲਾਂ ਕਹਿ ਹਟਿਆ ਕਿ ਖਾਲਿਸਤਾਨੀਆਂ ਦੇ ਹੱਥ ਵਿੱਚ ਵੀ ਚਾਹੇ ਹਥਿਆਰ ਚੁਕਾਇਆ ਜਾਂ ਖਾਲਿਸਤਾਨ ਦਾ ਝੰਡਾ ਚੁਕਾਇਆ, ਉਹ ਇੰਡੀਆ ਨੇ ਚੁਕਾਇਆ। ਸਿੱਖ ਤਾਂ ਇਸ ਮੁਲਕ ਦੇ ਵਿੱਚ ਬੜੀ ਮੌਜ ਨਾਲ ਰਹਿ ਸਕਦੇ ਸੀ, ਪਰ ਇਹਨਾਂ ਦੇ ਅੰਦਰ ਇਹ ਡਰ ਸੀ ਕਿ 1947 ਮੌਕੇ ਇਹ ਖੁੰਝ ਜ਼ਰੂਰ ਗਏ, ਪਰ ਇਹ ਕਿਤੇ ਇਹਨਾਂ ਨੂੰ ਚੇਤੇ ਨਾ ਆ ਜਾਵੇ ਵੀ ਸਾਡਾ ਤਾਂ ਆਪ ਦਾ ਰਾਜ ਭਾਗ ਹੁੰਦਾ ਸੀ। ਕਦੇ ਇਹਨਾਂ ਨੂੰ ਇਹ ਨਾ ਚੇਤੇ ਆ ਜਾਵੇ ਕਿ ਸਾਡੇ ਸਿੱਖ ਰਿਆਸਤਾਂ ਦੇ ਰਾਜ ਵਿੱਚ ਜਿਵੇਂ ਅਸੀਂ ਮਨੁੱਖਤਾ ਦਾ ਭਲਾ ਕੀਤਾ, ਉਹ ਕੁਝ ਤਾਂ ਇਸ ਨਵੇਂ ਭਾਰਤੀ ਨਿਜ਼ਾਮ ਕੋਲੇ ਹੈ ਨਹੀਂ। ਸੋ ਇਹਨਾਂ ਦੇ ਅੰਦਰਲੇ ਡਰ ਨੇ ਇਹਨਾਂ ਨੂੰ ਸਿੱਖਾਂ ਦੇ ਖਿਲਾਫ, ਸਿੱਖਾਂ ਉੱਤੇ ਜ਼ੁਲਮ ਕਰਨ ਲਈ ਪ੍ਰੇਰਿਤ ਕੀਤਾ। ਕਦੇ ਕਹਿਣ ਜੀ ਸਿੱਖ ਹਿੰਦੂ ਨੇ, ਕਦੇ ਭਾਰਤੀ ਸੰਵਿਧਾਨ ਦੇ ਵਿੱਚ ਕਦੇ ਤਿਰੰਗੇ 'ਚ ਰੰਗ ਨਹੀਂ ਪਾਉਣਾ। ਹੌਲੀ ਹੌਲੀ ਸਾਡੀ ਉਸ ਮੌਕੇ ਦੀ ਲੀਡਰਸ਼ਿਪ ਕਦੇ ਪੰਜਾਬੀ ਸੂਬਾ ਜਿੰਦਾਬਾਦ, ਕਦੇ ਕੁਛ ਕਰਕੇ ਟਾਈਮ ਲੰਘਾਉਂਦੀ ਰਹੀ। ਸਾਡੀ ਲੀਡਰਸ਼ਿਪ ਤਾਂ ਆਨੰਦਪੁਰ ਦੇ ਮਤੇ ਤੇ ਹੀ ਖੜ ਕੇ ਰਾਜੀ ਸੀ। ਉਦੋਂ ਡਾਕਟਰ ਜਗਜੀਤ ਸਿੰਘ ਚੌਹਾਨ ਲੋਕਾਂ ਨੂੰ ਲੱਗਦਾ ਸੀ ਵੀ ਐਵੇਂ ਮਸਕਰੀਆਂ ਕਰਦਾ, ਇਹ ਕਾਹਦੀ ਖਾਲਿਸਤਾਨ ਦੀ ਗੱਲ। ਮੈਂ ਵੀ ਬਹੁਤ ਲੰਮਾ ਅਰਸਾ ਡਾਕਟਰ ਜਗਜੀਤ ਸਿੰਘ ਚੌਹਾਨ ਬਾਰੇ ਭਰਮ ਵਿੱਚ ਰਿਹਾ, ਪਰ ਜਦੋਂ ਪੰਜਾਬ ਆਉਣ ਤੋਂ ਬਾਅਦ ਉਹਦੇ ਨਾਲ ਮੇਲ ਮੁਲਾਕਾਤਾਂ ਹੋਈਆਂ, ਮੈਂ ਉਦੋਂ ਇਹ ਗੱਲ ਨੂੰ ਮੰਨਿਆ, ਸਮਝਿਆ ਕਿ ਭਾਰਤੀ ਨਿਜ਼ਾਮ ਖਾਸ ਤੌਰ ਤੇ ਜਿਸ ਬ੍ਰਾਹਮਣਵਾਦ ਨਾਲ ਸਿੱਖਾਂ ਦਾ ਪੇਚਾ ਪਿਆ ਹੋਇਆ, ਉਹਦੇ ਨਾਲ ਟੱਕਰ ਲੈਣ ਲਈ ਜਿਹੋ ਜਿਹਾ ਛਾਤਰ ਦਿਮਾਗ ਦੀ ਲੋੜ ਆ, ਉਹ ਡਾਕਟਰ ਜਗਜੀਤ ਸਿੰਘ ਚੌਹਾਨ ਕੋਲੇ ਹੀ ਸੀ। ਇਵੇਂ ਹੀ ਡਾਕਟਰ ਸੋਹਣ ਸਿੰਘ, ਉਹਦੇ ਖਿਲਾਫ ਬੜਾ ਭੰਡੀ ਪ੍ਰਚਾਰ ਅੱਜ ਵੀ ਸਾਡੇ ਭਾਈਚਾਰੇ ਦੇ ਬਹੁਤ ਹਿੱਸੇ ਵਿੱਚ ਹੈ। ਪਰ ਜਦੋਂ ਅੱਜ ਤੋਂ 100 ਸਾਲ ਬਾਅਦ ਸਿੱਖ ਇਤਿਹਾਸ ਲਿਖਿਆ ਜਾਊ, ਜਦੋਂ ਤੱਕ ਸਾਡਾ ਮੁਲਕ ਖਾਲਿਸਤਾਨ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਣਿਆ ਹੋ, ਉਹਦੇ ਵਿੱਚ ਇਹੀ ਆਊਗਾ ਕਿ ਜਦੋਂ ਪੂਰੇ ਭਾਰਤ ਦੇ ਵਿੱਚ ਸਿੱਖਾਂ ਦਾ ਸ਼ਿਕਾਰ ਖੇਡਿਆ ਜਾ ਰਿਹਾ ਸੀ, ਉਸ ਮੌਕੇ ਉਸ ਬਜ਼ੁਰਗ ਨੇ ਸਰਦਾਰ ਕਪੂਰ ਸਿੰਘ ਹੁਣਾਂ ਦਾ ਸਾਥੀ ਰਿਹਾ ਹੋਵੇ, ਜਿਹੜਾ 1975 ਤੋਂ 1985 ਦੇ ਵਿਚਾਲੇ ਲਗਾਤਾਰ ਸਿੱਖ ਸੋਫਿਸਟੀਕੇਟਡ ਗਰੁੱਪ ਬਣਾ ਕੇ ਵਾਈ ਨਾਟ ਖਾਲਿਸਤਾਨ ਨਾਂ ਦੇ ਉੱਤੇ ਲੋਕਾਂ ਦੇ ਵਿੱਚ ਪ੍ਰੋਗਰਾਮ ਕਰਦਾ ਰਿਹਾ ਹੋ। ਉਸ ਡਾਕਟਰ ਸੋਹਣ ਸਿੰਘ ਨੇ ਬਜ਼ੁਰਗ ਹੋਣ ਦੇ ਬਾਵਜੂਦ ਡਾਕਟਰ ਸੋਹਣ ਸਿੰਘ ਨੂੰ ਜਨਰਲ ਲਾਭ ਸਿੰਘ ਹੁਣੀ, ਭਾਈ ਚਰਨਜੀਤ ਸਿੰਘ ਚੰਨੀ ਹੁਣੀ ਖਾਲਿਸਤਾਨੀ ਸੰਘਰਸ਼ ਦੇ ਖਾੜਕੂ ਵਿੰਗਾਂ ਦੇ ਵਿੱਚ ਇੱਕ ਸਾਂਝੀ ਸ਼ਖਸੀਅਤ ਦੇ ਤੌਰ ਤੇ ਜਦੋਂ ਲੈ ਕੇ ਗਏ ਆ, ਉਹਨਾਂ ਨੂੰ ਤਾਂ ਦਿਖਿਆ ਨਹੀਂ ਹੈਗਾ ਵੀ ਉਹ ਏਜੰਸੀਆਂ ਦਾ ਬੰਦਾ ਤੇ ਸਾਡੇ ਤੇ ਘਰੇ ਬੈਠੇ ਮਾਰੀ ਜਾਂਦੇ ਆ ਜੀ ਉਹਨੇ ਐਂ ਕਰਾਏ। ਡਾਕਟਰ ਸੋਹਣ ਸਿੰਘ, ਡਾਕਟਰ ਜਗਜੀਤ ਸਿੰਘ ਚੌਹਾਨ ਸਾਡੇ ਸਰੋਤਿਆਂ ਵਿੱਚੋਂ ਵੀ ਬਹੁਤ ਵੱਡੀ ਗਿਣਤੀ ਵਿੱਚ ਇਹਨਾਂ ਦੋਨਾਂ ਦੇ ਖਿਲਾਫ ਬੰਦੇ ਹੋਣੇ ਚਾਹੀਦੇ ਆ। ਪਰ ਤੁਸੀਂ ਐ ਸੋਚੋ ਬਈ ਡਾਕਟਰ ਸੋਹਣ ਸਿੰਘ ਤੇ ਡਾਕਟਰ ਜਗਜੀਤ ਸਿੰਘ ਚੌਹਾਨ ਦੇ ਖਿਲਾਫ ਜਿਵੇਂ ਤੁਹਾਡੇ ਦਿਮਾਗ ਵਿੱਚ ਗੱਲਾਂ ਨੇ, ਇਹੋ ਜਿਹੀਆਂ ਗੱਲਾਂ ਸੰਤ ਭਿੰਡਰਾਂ ਵਾਲਿਆਂ ਦੇ ਖਿਲਾਫ ਵੀ ਸਿੱਖਾਂ ਦੇ ਮਨਾਂ ਵਿੱਚ ਨੇ। ਕਿਹਨੇ ਪਾਈਆਂ? ਉਹਨੇ ਪਾਈਆਂ ਜਿਹਨੇ ਡਾਕਟਰ ਚੌਹਾਨ ਤੇ ਡਾਕਟਰ
ਸੋਹਣ ਸਿੰਘ ਦੇ ਬਾਰੇ ਪਾਈਆਂ। ਉਵੇਂ ਹੀ ਖਾੜਕੂ ਸੰਘਰਸ਼ ਦੇ ਵੱਡੇ ਵੱਡੇ ਜਰਨੈਲਾਂ ਦੇ ਖਿਲਾਫ, ਇੱਥੋਂ ਤੱਕ ਕਿ ਬਾਬਾ ਗੁਰਬਚਨ ਸਿੰਘ ਮਾਨੋ ਚਾਹਲ ਸਮੇਤ ਕੋਈ ਵੀ ਖਾੜਕੂ ਜਰਨੈਲ ਨਹੀਂ ਬਚਿਆ ਜਿਹਦੇ ਨਾਲ ਕੋਈ ਨਾ ਕੋਈ ਇਹੋ ਜਿਹੀ ਕਹਾਣੀ ਜੋੜ ਕੇ ਸਾਡੇ ਸਾਹਮਣੇ ਨਾ ਪਰੋਸੀ ਗਈ ਹੋਵੇ ਕਿ ਜੀ ਇਹ ਤਾਂ ਭਾਰਤੀ ਏਜੰਸੀਆਂ ਦੇ ਏਜੰਟ ਨੇ। ਇਹਦਾ ਮਤਲਬ ਇਹ ਹੋਇਆ ਫਿਰ ਕਿ ਖਾਲਿਸਤਾਨ ਦਾ ਸੰਘਰਸ਼ ਭਾਰਤੀ ਏਜੰਸੀਆਂ ਨੇ ਚਲਾਇਆ, ਜਿਹਦੇ ਚ ਡਾਕਟਰ ਸੋਹਣ ਸਿੰਘ ਵੀ ਸੀ, ਡਾਕਟਰ ਜਗਜੀਤ ਸਿੰਘ ਚੌਹਾਨ ਵੀ ਸੀ, ਸੰਤ ਭਿੰਡਰਾਂਵਾਲੇ ਵੀ ਸੀ, ਬਾਬਾ ਮਾਨੋ ਚਾਹਲ ਵੀ ਸੀ ਤੇ ਹੋਰ ਵੀ ਸਾਰੇ ਸੀ। ਇਹ ਆਪਣੀ ਕਿੱਡੀ ਕੁ ਲਿਆਕਤ ਵਾਲੀ ਗੱਲ ਆ। ਪਰ ਜਦੋਂ ਤੱਕ ਖਾਲਿਸਤਾਨ ਬਣ ਨਹੀਂ ਜਾਂਦਾ ਉਦੋਂ ਤੱਕ ਸਾਡੀ ਕੌਮ ਦੇ ਅੰਦਰ ਇਹੋ ਜਿਹਾ ਮਾਤਾ ਦਾ ਮਾਲ ਲਾਜ਼ਮੀ ਰਹੂਗਾ ਜਿਹੜਾ ਇੰਡੀਅਨ ਸਟੇਟ ਦੀਆਂ ਇਹਨਾਂ ਚਾਲਾਂ ਦੇ ਵਿੱਚ ਫਸ ਕੇ ਆਪਦੀ ਕੌਮ ਦੇ ਨਾਇਕਾਂ ਨੂੰ ਖਲਨਾਇਕ ਮੰਨਦਾ ਰਹੂਗਾ। ਇਹ ਗੱਲ ਆਪਦੀ ਥਾਂ ਤੇ ਆ ਕਿ ਹਰੇਕ ਸ਼ਖਸੀਅਤ ਤੋਂ ਅਸੀਂ ਜੋ ਮੁਕੰਮਲ 100% ਭਾਲਦੇ ਹੁੰਦੇ ਆ, ਜਦੋਂ ਸਾਨੂੰ ਨਹੀਂ ਮਿਲਦਾ ਫਿਰ ਸਾਨੂੰ ਉਹਦੇ ਖਿਲਾਫ ਨੈਗੇਟਿਵ ਗੱਲਾਂ ਜਿਹੜੀਆਂ ਨੇ ਉਹ ਪਿਆਰੀਆਂ ਲੱਗਦੀਆਂ ਨੇ ਕਿ ਵੀ ਠੀਕ ਆ ਯਾਰ, ਆਹ ਗੱਲ ਵਧੀਆ। ਪਰ ਮੈਂ ਇਹ ਪੁੱਛਣਾ ਚਾਹੁੰਦਾ ਵੀ ਕਦੇ ਕਿਸੇ ਦਿਨ ਜਿਹੜੇ ਬੰਦੇ ਨੂੰ ਲੱਗਦਾ ਕਿ ਫਲਾਨਾ ਕਿਸੇ ਵੀ ਬਾਰੇ ਵੀ ਫਲਾਨਾ ਖਾੜਕੂ ਖਾਲਿਸਤਾਨੀ ਜਿਹੜਾ ਆਗੂ ਆ ਉਹ ਗਲਤ ਹੈ, ਉਹਨੂੰ ਬੇਨਤੀ ਆ ਹੱਥ ਬੰਨ ਕੇ ਵੀ ਖਾਲਿਸਤਾਨੀ ਸੰਘਰਸ਼ ਨਾਲ ਸੰਬੰਧਿਤ ਸ਼ਖਸੀਅਤਾਂ ਤੇ ਜਥੇਬੰਦੀਆਂ ਦਾ ਇੱਕ ਰਜਿਸਟਰ ਦੇ ਉੱਤੇ, ਇੱਕ ਚਾਰਟ ਦੇ ਉੱਤੇ ਪਹਿਲਾਂ ਸਾਰਿਆਂ ਦੇ ਨਾਂ ਲਿਖ ਲਵੇ, ਫਿਰ 5-6 ਮਹੀਨੇ ਉੱਤੇ ਕੰਮ ਕਰੇ। ਤੁਹਾਨੂੰ ਲੱਗੂਗਾ ਵੀ ਇੱਕ ਵੀ ਇਹੋ ਜਿਹਾ ਖਾੜਕੂ ਜਰਨੈਲ ਜਾਂ ਖਾਲਿਸਤਾਨੀ ਸ਼ਖਸੀਅਤ ਜਾਂ ਖਾਲਿਸਤਾਨੀ ਜਥੇਬੰਦੀ ਨਹੀਂ ਬਚਦੀ ਜਿਹਦੇ ਖਿਲਾਫ ਸਾਡੇ ਕੋਲ ਕੁਛ ਨਾ ਕੁਛ ਹੋਵੇ ਨਾ। ਹਰੇਕ ਬਾਰੇ ਤੁਹਾਨੂੰ ਮਿਲ ਜੂ। ਉਹ ਕਿਹਨੇ ਪਾਇਆ, ਕਿਹਨੇ ਪ੍ਰਗਟ ਕੀਤਾ, ਕਿਹਨੇ ਲੈ ਕੇ ਆਂਦਾ, ਕਿਹਨੇ ਉਹ ਰਾਇ ਬਣਾਈ, ਉਹ ਇੰਡੀਅਨ ਸਟੇਟ ਨੇ ਬਣਾਈ। ਅਸੀਂ ਬੇਸ਼ੁਮਾਰ ਇਹੋ ਜਿਹੀਆਂ ਗੱਲਾਂ ਜਾਣਦੇ ਹਾਂ ਜਿਹੜੀਆਂ ਬਿਲਕੁਲ ਝੂਠੀਆਂ ਨੇ, ਪਰ ਉਹਨਾਂ ਦਾ ਸੱਚ ਅੱਜ ਦੀ ਤਰੀਕ ਵਿੱਚ ਵੀ ਕੋਈ ਸੁਣਨ ਨੂੰ ਤਿਆਰ ਨਹੀਂ। ਤੇ ਉਹ ਗੱਲਾਂ ਅੱਜ ਤੋਂ 30 ਸਾਲ 35 ਸਾਲ ਪਹਿਲਾਂ ਕਿਹਨੇ ਸੁਣਨੀਆਂ ਸੀ, ਜਦੋਂ ਇੰਨਾ ਸਮੇਂ ਤੋਂ ਬਾਅਦ। ਅੱਜ ਹੀ ਮੈਂ ਇੱਕ ਗੱਲ ਦੱਸ ਦਿੰਦਾ ਵੀ ਕਿੰਨੇ ਕੁ ਬੰਦੇ ਆ ਜਿਹੜੇ ਇਹ ਸੱਚ ਮੰਨ ਲੈਣਗੇ ਕਿ ਡਾਕਟਰ ਸੋਹਣ ਸਿੰਘ ਭਾਰਤ ਵਿੱਚ 1990-91 ਵਾਲੀਆਂ ਜਿਹੜੀਆਂ ਇਲੈਕਸ਼ਨਾਂ ਨੇ, 91-92 ਵਾਲੀਆਂ, ਉਹ ਬਾਈਕਾਟ ਦੇ ਖਿਲਾਫ ਸੀ। ਉਹ ਖਾੜਕੂ ਜਥੇਬੰਦੀਆਂ ਨੇ ਬਾਈਕਾਟ ਕਿਵੇਂ ਕੀਤਾ, ਕਿਉਂ ਕੀਤਾ, ਉਹ ਵੀ ਇੱਕ ਵੱਖਰੀ ਕਹਾਣੀ ਹੈ। ਪਰ ਡਾਕਟਰ ਸੋਹਣ ਸਿੰਘ ਨੂੰ ਰੱਜ ਕੇ ਭੰਡਣ ਵਾਲੇ ਕਿ ਇਹਨੇ ਬਾਈਕਾਟ ਕਰਾਤਾ, ਇਹ ਗੱਲ ਉਹਨਾਂ ਨੂੰ ਜਿੱਦਣ ਸਮਝ ਲੱਗ ਜੂਗੀ, ਉਹਨਾਂ ਨੂੰ ਆਪਣੇ ਆਪ ਤੇ ਇਸ ਗੱਲ ਤੇ ਸ਼ਰਮ ਜੀ ਆਊਗੀ ਕਿ ਅਸੀਂ ਤਾਂ ਸਾਰਾ ਡਾਕਟਰ ਸੋਹਣ ਸਿੰਘ ਦੇ ਸਿਰ ਤੇ ਇਲਜ਼ਾਮ ਲਾ ਕੇ ਸੁਰਖਰੂ ਹੁੰਦੇ ਰਹੇ ਆ ਤੇ ਆਹ ਤਾਂ ਕਹਾਣੀ ਕੋਈ ਹੋਰ ਨਿਕਲੀ। ਸੋ ਜਿਵੇਂ ਡਾਕਟਰ ਸੋਹਣ ਸਿੰਘ, ਡਾਕਟਰ ਜਗਜੀਤ ਸਿੰਘ ਚੌਹਾਨ, ਭਾਈ ਸੰਤ ਭਿੰਡਰਾਂਵਾਲੇ, ਇੱਥੋਂ ਤੱਕ ਕਿ ਮੈਂ ਦਲ ਖਾਲਸਾ ਬਾਰੇ ਸੁਣਦਾ ਆਇਆ ਤੇ ਇੱਕ ਹੁਣੇ ਭਾਈ ਨਾਰਾਇਣ ਸਿੰਘ ਚੌੜੇ ਨੇ ਕਿਤਾਬ ਵੀ ਪੂਰੀ ਲਿਖਤੀ। ਤੇ ਜੇ ਕਿਸੇ ਨੂੰ ਬਾਹਲਾ ਜ਼ਿਆਦਾ ਵਹਿਮ ਆ ਨਾ, ਉਹ ਇੱਕ ਕੰਮ ਕਰੇ ਵੀ ਜਿਹੜੀ ਡਾਕਟਰ ਸੰਗਤ ਸਿੰਘ ਨੇ ਕਿਤਾਬ ਲਿਖੀ ਆ ਇਤਿਹਾਸ ਵਿੱਚ ਸਿੱਖ, ਉਹ 1975 ਤੋਂ ਬਾਅਦ ਦੀ ਪੜ੍ਹ ਲਓ। ਜੇ ਇੱਕ ਵੀ ਸਿੱਖ ਆਗੂ ਬਚਿਆ ਹੋਵੇ ਜਿਹਨੂੰ ਉਹਨੇ ਭਾਰਤੀ ਸਟੇਟ ਦਾ ਏਜੰਟ ਨਾ ਬਣਾਇਆ ਧਰਿਆ ਹੋਵੇ, ਕਿਉਂਕਿ ਆਪ ਉਹ ਏਜੰਸੀਆਂ 'ਚ ਕੰਮ ਕਰਦਾ ਸੀ, ਉਹਨੇ ਐਂ ਲੱਗਣ ਲਾ। ਸੋ ਹਜ਼ਾਰਾਂ ਲੱਖਾਂ ਲੋਕ ਲੱਗੇ ਹੋਏ ਨੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਲਈ। ਪਰ ਇੱਕ ਗੱਲ ਇੱਥੇ ਫੇਰ ਕੰਮ ਕਰਦੀ ਆ ਕਿ ਜਿਵੇਂ ਕੈਨੇਡਾ ਵਾਲੇ ਘਟਨਾਕ੍ਰਮ ਦੇ ਬਾਬਰੋਲੇ ਜਿਹਦੇ ਵਿੱਚ ਬਹੁਤ ਸਾਰੇ ਸਿੱਖ ਵੀ ਇੱਕ ਭਰਮ ਜਿਹੇ 'ਚ ਪੈ ਗਏ ਸੀ, ਪਰ ਗੱਲ ਸਮਝ ਲੱਗ ਹੀ ਜਾਂਦੀ ਆ। ਹੁਣ ਗੱਲ ਇਹ ਹੈ ਕਿ ਜਿਵੇਂ ਇੰਡੀਅਨ ਸਟੇਟ ਨੇ ਸਿੱਖਾਂ ਤੇ ਜ਼ੁਲਮ ਕਰਕੇ ਖਾਲਿਸਤਾਨ ਦੇ ਰਾਹ ਤੋੜ ਦਿੱਤਾ, ਹੁਣ ਇਹਨਾਂ ਨੂੰ ਲੱਗਦਾ ਬਈ ਸ਼ੇਰ ਪਿੰਜਰੇ ਚੋਂ ਕੱਢਣਾ ਤਾਂ ਸੌਖਾ ਸੀ ਤੇ ਹੁਣ ਇਹਨੂੰ ਦੁਬਾਰਾ ਪਿੰਜਰੇ 'ਚ ਵਾੜਨਾ ਔਖਾ। ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਚਾਹੇ ਹੁਣ ਲੱਖਾਂ ਬੰਦੇ ਮਾਰੇ ਜਾਣ, ਚਾਹੇ ਜੋ ਮਰਜ਼ੀ ਹੋ ਜਾਵੇ, ਇਹ ਜਿਹੜਾ ਬੀਜ ਬੀਜਿਆ ਗਿਆ ਇਹ ਇੱਕ ਦਿਨ ਮੁਕੰਮਲ ਤੌਰ ਦੇ ਉੱਤੇ ਵੱਡੇ ਦਰਖਤ ਦੇ ਰੂਪ ਦੇ ਵਿੱਚ ਇਸ ਧਰਤੀ ਦੇ ਉੱਤੇ ਪ੍ਰਗਟ ਹੋ ਕੇ ਰਹੂ। ਸੋ ਆ ਜਿਹੜੀ ਹੈਗੀ ਆ ਬਿਮਾਰੀ ਕਿ ਜੀ ਸਿੱਖ ਤਾਂ ਹਿੰਦੂ ਨੇ ਜੀ, ਉਹ ਫਲਾਨਾ, ਉਹ ਜੀ ਐ, ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਖਾਲਿਸਤਾਨ ਦੇ ਵਿੱਚ ਪਿਆ। ਜਿੰਨਾ ਟਾਈਮ ਇਸ ਤਰ੍ਹਾਂ ਨਾਲ ਆਪਾਂ ਨਹੀਂ ਸੋਚਦੇ ਕਿ ਜੀ ਆਪਾਂ ਨਿੱਕੇ ਮਸਲਿਆਂ 'ਚ ਉਲਝਣੋਂ, ਮਤਲਬ ਆਪਣੇ ਉਹ ਸਿੱਟਦੇ ਆ ਰਾਹ 'ਚ। ਜਿਵੇਂ
ਕਿਸੇ ਚਾਤਰ ਚਲਾਕ ਬੰਦੇ ਦਾ ਕੰਮ ਹੁੰਦਾ ਵੀ ਇਹਨੂੰ ਰਾਹ 'ਚ ਉਲਝਾਈ ਰੱਖੋ। ਆਮ ਆਪਾਂ ਪੇਂਡੂ ਸਮਾਜ ਵਿੱਚ ਹੀ ਦੇਖ ਲਓ, ਜੇ ਕੋਈ ਸ਼ਰੀਕੇਬਾਜ਼ੀ ਵਿੱਚ ਕਿਸੇ ਪਰਿਵਾਰ ਦੇ ਵਿੱਚੋਂ ਕੋਈ ਬੱਚਾ ਉੱਠ ਖੜੇ ਪੜ੍ਹ ਲਿਖ ਕੇ, ਉਹਨੂੰ ਪਤਾ ਲੱਗ ਜਾਵੇ ਕਿ ਜਿਹੜਾ ਸਾਡੇ ਆਹ ਸ਼ਰੀਕੇ ਦੇ ਵਿੱਚੋਂ ਸਾਡੇ ਬਜ਼ੁਰਗਾਂ ਦੀ ਪੈਲੀ 10 ਕਿੱਲੇ ਦੱਬੀ ਫਿਰਦੇ ਆ, ਮੈਂ ਇਹਨੂੰ ਕਾਨੂੰਨੀ ਤੌਰ ਤੇ ਜਾਂ ਜਿਵੇਂ ਵੀ ਹੋਇਆ ਲੈਣੀ ਹੈ, ਤਾਂ ਜਿਹੜਾ ਦੱਬੀ ਬੈਠਾ ਹੱਕ, ਉਹ ਫਿਰ ਕਈ ਢੰਗ ਤਰੀਕੇ ਅਪਣਾਉਂਦਾ। ਇਹਨਾਂ ਆਪਣੇ ਆਲੇ ਦੁਆਲੇ ਕਹਾਣੀਆਂ ਨੇ, ਸੱਚੀਆਂ ਵੀ ਨੇ, ਨਾਵਲ ਬਣੇ ਆ, ਬੜੀਆਂ ਫਿਲਮਾਂ ਨੇ। ਕੋਈ ਪੈਸੇ ਦੇ ਕੇ ਪੁਲਿਸ ਤੋਂ ਬੰਦਾ ਮਰਵਾਉਣ ਤੱਕ ਜਾਂਦੇ ਆ। ਕਈ ਇਹ ਕਹਿੰਦੇ ਆ ਵੀ ਕੋਈ ਬੰਦਾ ਨਾਲ ਜੋੜ ਦੋ ਜਿਹੜਾ ਉਹਨੂੰ ਨਸ਼ੇ ਨੁਸ਼ੇ ਤੇ ਲਾ ਦੇਵੇ। ਕੋਈ ਕੁਛ ਕਰਦਾ, ਕੋਈ ਕੁਛ ਕਰਦਾ। ਉਵੇਂ ਹੀ ਸਿੱਖ ਕੌਮ ਨੂੰ ਖਾਲਿਸਤਾਨ ਦੇ ਏਜੰਡੇ ਤੋਂ ਲਾਂਭੇ ਕਰਨ ਲਈ ਭਾਰਤੀ ਸਟੇਟ ਕਦੇ ਕੁਛ ਕਰਦੀ ਹੈ, ਕਦੇ ਕੁਛ ਕਰਦੀ ਹੈ। ਇਹ ਸਾਰੇ ਜਿਹੜੇ ਰਾਹ 'ਚ ਸਾਡੇ ਨਵੇਂ ਸਾਨੂੰ ਕੰਮ ਦਿੱਤੇ ਜਾਂਦੇ ਆ ਵੀ ਇਹਨਾਂ ਮਸਲਿਆਂ ਤੇ ਲੜ ਲਓ, ਇਹਨਾਂ ਮਸਲਿਆਂ ਤੇ ਤੁਸੀਂ ਬਹਿਸ ਲਓ, ਉਹ ਜਿਹੜੇ ਬੰਦੇ ਇਹ ਸਾਡੇ ਮੂਹਰੇ ਲਿਆ ਕੇ ਸੁੱਟਦੇ ਆ ਗੱਲਾਂ, ਇਹ ਆਪਣੇ ਆਪ ਦੇ ਵਿੱਚ ਸਾਨੂੰ ਸਮਝ ਆਉਣੀ ਚਾਹੀਦੀ ਆ। ਤੇ ਜਿਸ ਤਰੀਕੇ ਦਾ ਦੁਸ਼ਮਣ ਆ, ਉਨੀ ਸ਼ਾਤਰਤਾ ਵੀ ਸਾਡੇ ਵਿੱਚ ਆਉਣੀ ਚਾਹੀਦੀ ਹੈ। ਇਹ ਨਹੀਂ ਕਿ ਅਸੀਂ ਮਕਾਰ ਜਾਂ ਘਟੀਆਪਣ ਵਾਲੀਆਂ ਆਦਤਾਂ, ਪਰ ਸਾਨੂੰ ਪਤਾ ਹੋਵੇ। ਹੁਣ ਜਿਵੇਂ ਕਰਨਾਟਕਾ ਦੇ ਵਿੱਚ ਇੱਕ ਮੰਦਿਰ ਦੇ ਵਿੱਚ ਦਲਿਤਾਂ ਦੇ ਪ੍ਰਵੇਸ਼ ਤੋਂ ਬਾਅਦ, ਉੱਥੇ ਜਾਣ ਤੋਂ ਬਾਅਦ ਉਹ ਮੂਰਤੀ ਵੀ ਚੱਕ ਕੇ ਲੈ ਗਏ। ਕਹਿੰਦੇ ਮੂਰਤੀ ਇਹ ਤਾਂ ਜੀ ਪਿੱਟੇ ਗਏ ਦਲਿਤ, ਮਤਲਬ ਜੇ ਉਹ ਸਾਰਾ ਰੌਲਾ ਪਿਆ ਹੈ। ਪਰ ਜਿੰਨਾ ਵੀ ਹਿੰਦੂ ਤਵੀ ਬ੍ਰਿਗੇਡ ਆ, ਉਸ ਮਸਲੇ ਤੇ ਨਹੀਂ ਬੋਲੇਗਾ, ਬਿਲਕੁਲ ਖਾਮੋਸ਼ ਰਹਿਣਗੇ। ਹਾਂ, ਜੇ ਕਿਸੇ ਸਿੱਖ ਦੇ ਖਿਲਾਫ ਫਿਰ ਸਾਰਾ ਟਵਿੱਟਰ ਭਰ ਦਿੰਦੇ ਆ, ਫਿਰ ਸਾਰੇ ਇਹ ਲੋਕ ਲੱਗ ਜਾਂਦੇ। ਹਜ਼ਾਰਾਂ ਮੰਦਰਾਂ ਦੇ ਬਾਹਰ ਜਿਨ੍ਹਾਂ ਨੇ ਲਿਖ ਕੇ ਲਾਇਆ ਹੋਇਆ ਵੀ ਹਰੀਜਨਾਂ ਦਾ ਆਉਣਾ ਮਨਾ, ਸ਼ੂਦਰ ਅੰਦਰ ਨਾ ਬੜੇ, OBC ਨਾ ਬੜੇ, ਉਹ ਉੱਤੇ ਲਿਖ ਕੇ ਲਾ ਰਹੇ ਨੇ ਬਟੇਂਗੇ ਤੋਂ ਕਟੇਂਗੇ। ਭਾਈ ਵੰਡਦਾ ਕੌਣ? ਅਸੀਂ ਤਾਂ ਯੂਨਾਈਟ ਕਰਨ ਵਾਲੇ ਆ, ਅਸੀਂ ਤਾਂ ਇੱਕ ਕਰਨ ਵਾਲੇ ਆ। ਅਸੀਂ ਤਾਂ ਸਿੱਖ ਧਰਮ ਤਾਂ ਸਭ ਨੂੰ ਇੱਕ ਨਜ਼ਰ ਨਾਲ ਦੇਖਦਾ। ਸੋ ਜਿਹੜਾ ਮਾਲਟਨ ਦੇ ਵਿੱਚ ਇਕੱਠ ਹੋਇਆ, ਜਿਹੜਾ ਹਰਿਆਣੇ 'ਚ ਇਕੱਠ ਹੋਇਆ, ਜਾਂ ਇਸ ਘਟਨਾਕ੍ਰਮ ਤੋਂ ਬਾਅਦ ਲਗਾਤਾਰ ਗ੍ਰਿਫਤਾਰੀਆਂ ਦਾ ਜਾਂ ਇਹ ਸਾਰਾ ਮਾਹੌਲ ਆ, ਇਹ ਇੱਕ ਚੰਗਾ ਹੋਇਆ ਵਾ। ਜਿਹੜਾ ਇਹ ਝਗੜਾ ਹੋਇਆ, ਜਿਹੜਾ ਉੱਥੇ ਸਾਰਾ ਮਸਲਾ ਬਣਿਆ, ਇਹਦੇ ਨਾਲ ਸਾਡੀ ਜਿਹੜੀ ਨਵੀਂ ਪੀੜ੍ਹੀ ਆ, ਜਿਹੜੀ ਕੈਨੇਡਾ ਅਮਰੀਕਾ ਦੇ ਵਿੱਚ, ਉੱਥੇ ਹੋ ਸਕਦਾ ਉਹ ਭੁੱਲ ਭੁਲਾ ਜਾਂਦੇ, ਹੈ ਤਾਂ ਮੁਸ਼ਕਿਲ ਜੀ ਗੱਲ ਆ, ਪਰ ਉਹਨਾਂ ਸਾਰਿਆਂ ਨੂੰ ਖਾਲਿਸਤਾਨ ਦਾ ਚੇਤਾ ਕਰਾਤਾ। ਉਹਨਾਂ ਨੂੰ ਨਵੰਬਰ 84 ਤੇ ਹੋਰ ਸਭ ਕੁਝ ਜਦੋਂ ਦੁਹਰਾਉਣ ਦੀਆਂ ਗੱਲਾਂ ਕੀਤੀਆਂ ਗਈਆਂ। ਸਾਡੀ ਕੌਮ ਦਾ ਉਹ ਪੂਰ ਜਿਹੜਾ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਆਪਦੀ ਰੋਜੀ ਰੋਟੀ ਕਮਾਉਣ ਤੇ ਆਪਦੇ ਪਰਿਵਾਰ ਨੂੰ ਸੁੱਖ ਸਹੂਲਤਾਂ ਦੇਣ ਦੇ ਲਈ ਗਿਆ ਸੀ, ਉਹਨੂੰ ਆਪਣੇ ਕੌਮੀ ਹਿੱਤਾਂ ਦਾ ਵੀ, ਕੌਮੀ ਜਜ਼ਬਾਤਾਂ ਦਾ ਵੀ ਚੇਤਾ ਕਰਾ ਦਿੱਤਾ ਗਿਆ। ਸੋ ਜਿਸ ਤਰੀਕੇ ਨਾਲ ਇਹ ਸਾਰਾ ਘਟਨਾਕ੍ਰਮ ਖਾਲਿਸਤਾਨ ਦੇ ਸੰਘਰਸ਼ ਲਈ ਇੱਕ ਸਾਰਥਕ ਸਾਬਤ ਹੋਣ ਜਾ ਰਿਹਾ, ਇਹਦੇ ਲਈ ਇਹ ਜ਼ਰੂਰ ਆ ਕਿ ਸਾਨੂੰ ਦੁੱਖ, ਸਾਨੂੰ ਅਫਸੋਸ ਆ, ਕੁਛ ਵਿੱਚ ਕਾਫੀ ਕੁਛ ਇਹੋ ਜਿਹਾ ਹੋ ਜਾਂਦਾ ਹੁੰਦਾ, ਪਰ ਜੋ ਇਹਦਾ ਫਾਇਦਾ ਹੋ ਰਿਹਾ ਉਹਦੇ ਕਰਕੇ ਆਪਾਂ ਇਸ ਗੱਲ ਲਈ ਸੱਚੇ ਪਾਤਸ਼ਾਹ ਦਾ ਸ਼ੁਕਰ ਹੀ ਕਰਦੇ ਆ ਕਿ ਨਹੀਂ ਜੇ ਉਹ ਮੰਦਿਰ ਵਾਲੇ ਉੱਥੇ ਅੰਦਰ ਇਹਨਾਂ ਇੰਡੀਅਨ ਏਜੰਸੀਆਂ ਨੂੰ ਨਾ ਸੱਦਦੇ, ਐਮਬੈਸੀ ਵਾਲਿਆਂ ਨੂੰ, ਤੇ ਨਾ ਇਹ ਜਿਹੜਾ ਕਰਦੇ ਜਿਹੜਾ ਗੁਰਦੁਆਰੇ ਦਾ, ਤੇ ਜਿਸ ਤਰੀਕੇ ਨਾਲ ਇਹਨਾਂ ਦਾ ਸਭ ਤੋਂ ਕੋਝਾ ਪੱਖ ਨੰਗਾ ਹੋਇਆ ਕਿ ਜਿਹੜੇ 3 ਟਾਈਮ ਆ ਕੇ ਗੁਰੂ ਘਰ ਲੰਗਰ ਛਕਦੇ ਆ, ਉਹ ਉਸੇ ਗੁਰੂ ਘਰ ਦੇ ਉੱਤੇ ਹਮਲਾ ਕਰਨ ਆ ਪਹੁੰਚੇ ਸੀ। ਇਹ ਸਾਰੀਆਂ ਗੱਲਾਂ ਐਵੇਂ ਨਹੀਂ, ਇਹਦੇ ਪਿੱਛੇ ਕੋਈ ਬਹੁਤ ਵੱਡੀ ਰਜਾ ਕੰਮ ਕਰਦੀ ਆ। ਉਹ ਸੱਚੇ ਪਾਤਸ਼ਾਹ ਸਾਰੇ ਸੰਸਾਰ ਦੇ ਵਿੱਚ ਭਾਰਤੀ ਇੰਡੀਅਨ ਹਿੰਦੂ ਸਟੇਟ ਦਾ ਫਾਸੀਵਾਦੀ ਚਿਹਰਾ ਬੇਨਕਾਬ ਕਰਨਾ ਚਾਹੁੰਦੇ, ਤੇ ਉਹ ਸੱਚੇ ਪਾਤਸ਼ਾਹ ਨੇ ਕਰ ਦਿੱਤਾ। ਸੋ ਉਹ ਵਕਤ ਆਏਗਾ ਜਦੋਂ ਸਾਰੇ ਸੰਸਾਰ ਦੇ ਵਿੱਚ ਖਾਲਿਸਤਾਨ ਦਾ ਝੰਡਾ ਝੂਲੂਗਾ। UNO ਦੇ ਵਿੱਚ ਆਪਾਂ ਇੰਡੀਆ ਵਾਲਿਆਂ ਦੇ ਨਾਲ ਲਾਉਣਾ। ਸੋ ਉਸ ਦਿਨ ਦੀ ਉਡੀਕ ਵਿੱਚ ਤੇ ਆਸ ਵਿੱਚ ਇੱਥੇ ਫਤਿਹ ਅਰਜ ਕਰਦੇ ਹਾਂ ਜੀ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।